ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਆਖ ਰਿਹਾ। ਮੇਰੀ ਵਿਚਾਰਧਾਰਾ ਦੇ ਤਹਿਤ ਉਹ ਨਿਰਦੋਸ਼ ਲੋਕਾਂ ਦੇ ਹੱਤਿਆਰੇ ਸੀ। ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਧਾਰਮਿਕ ਸਥਾਨ ਹੈ ਦਰਬਾਰ ਸਾਹਿਬ, ਜਿੱਥੇ ਰੂਹਾਨੀ ਖੁਰਾਕ ਮਿਲਦੀ ਹੈ, ਉੱਥੇ ਬੰਦੂਕ ਔਰ ਬੰਬ ਔਰ ਹਥਿਆਰਾਂ ਦਾ ਜ਼ਖੀਰਾ ਇਕੱਠਾ ਹੋ ਗਿਆ। ਪਰ ਜਿਹੜੇ ਲੋਕ ਉੱਥੇ ਬੰਬ ਇਕੱਠੇ ਕਰਦੇ ਰਹੇ, ਜਿਹੜੇ ਲੋਕ ਉੱਥੇ ਬਾਰੂਦ ਇਕੱਠਾ ਕਰਦੇ ਰਹੇ, ਜਿਹੜੇ ਲੋਕ ਉੱਥੇ ਕਤਲੋ ਗਾਰਤ ਦੀ ਸਕੀਮ ਬਣਾਉਂਦੇ ਰਹੇ, ਉਹਨਾਂ ਦੇ ਪ੍ਰਤੀ ਨਾ ਮੇਰੀ ਨਾ ਹੀ ਹਿੰਦੁਸਤਾਨ ਦੇ ਸੱਚੇ ਹਿੰਦੁਸਤਾਨੀ ਦੀ, ਉਹ ਚ ਸਿੱਖ ਵੀ ਹੈ, ਉਹ ਚ ਹਿੰਦੂ ਵੀ ਹੈ, ਉਹ ਚ ਦੂਸਰੇ, ਹਾਂ ਕਿਸੇ ਨੂੰ ਬੰਦੂਕ ਦੇ ਜ਼ੋਰ ਤੇ ਤੁਸੀਂ ਆਪਣੀ ਪਰਿਭਾਸ਼ਾ ਮਨਾਉਣਾ ਚਾਹੋ, ਉਹ ਤਾਂ ਫਿਰ ਕੋਈ ਗੱਲ ਹੀ ਨਹੀਂ ਹੈ। ਦੇਖੋ, ਇੱਕ ਤਾਂ ਗੁਪਤਾ ਸਾਹਿਬ ਦੇ ਕੋਲੋਂ ਅਸੀਂ ਕੋਈ ਸਰਟੀਫਿਕੇਟ ਤਾਂ ਲੈਣਾ ਨਹੀਂਗਾ ਕਿ ਇਹ ਉਹਨਾਂ ਨੂੰ ਸ਼ਹੀਦ ਮੰਨਣਗੇ ਤੇ ਤਾਂ ਹੀ ਕੌਮ ਉਹਨਾਂ ਨੂੰ ਸ਼ਹੀਦ ਮੰਨੇਗੀ। ਕਿ ਅੱਜ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸ਼ਾਮ ਨੂੰ ਸਾਰੀ ਰਸਮ ਜਿਹੜੀ ਹੁੰਦੀ ਹੈ ਪੂਰੇ ਦਿਨ ਦੀ, ਉਹਨਾਂ ਦਾ ਬਕਾਇਦਾ ਕੱਲੇ ਦਾ ਜ਼ਿਕਰ ਜਿਹੜਾ ਹੈ, ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਵੀ ਔਰ ਬਾਬਾ ਗੁਰਬਖਸ਼ ਸਿੰਘ ਜੀ ਦੇ ਵੀ, ਗੁਰੂ ਗੋਬਿੰਦ ਸਿੰਘ ਜੀ ਦੇ ਵੀ ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੀ ਜਿਹੜੇ ਵੀ ਸ਼ਾਸਤਰ ਹੈਗੇ ਨੇ, ਉਹਨਾਂ ਸਾਰੇ ਸ਼ਾਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਆ। ਰਵਾਇਤੀ ਹਥਿਆਰਾਂ ਦੇ ਦਰਸ਼ਨ ਕਰਾਏ ਜਾਂਦੇ ਆ। ਉੱਥੇ ਬੰਬ, ਬੰਦੂਕ, ਹੈਡ ਗ੍ਰਨੇਡ ਦੇ ਦਰਸ਼ਨ ਨਹੀਂ ਕਰਾਏ ਜਾਂਦੇ। ਬੱਸਾਂ 'ਚ ਉਤਾਰ ਕੇ ਲੋਕ ਮਾਰੇ ਗਏ, ਖੇਤਾਂ ਦੇ ਵਿੱਚ ਮਾਰੇ ਗਏ, ਦੁਕਾਨਾਂ ਦੇ ਵਿੱਚ ਮਾਰੇ ਗਏ। ਉਦੋਂ ਜਦੋਂ ਨਿਰਦੋਸ਼ ਲੋਕ ਮਾਰੇ ਗਏ, ਹਿੰਦੂ ਮਾਰੇ ਗਏ, 35,000 ਅੱਤਵਾਦ ਪੀੜਿਤ ਪਰਿਵਾਰ, ਉਹਦੀ ਗੱਲ ਆਪਾਂ ਇੱਕ ਵਾਰ ਵੀ ਨਹੀਂ ਕਰਦੇ ਹੈਗੇ। ਤੇ ਤੁਸੀਂ ਇਹ ਦੇਖੋ, ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸਿੰਘਾਂ ਨੇ, ਉਦੋਂ ਦੀ ਹਕੂਮਤ ਨੇ ਕੀ ਉਹਨਾਂ ਨੂੰ ਕੀ ਕਿਹਾ ਹੋਵੇਗਾ? ਉਹਨਾਂ ਨੂੰ ਵੀ ਉਦੋਂ ਇਹੋ ਹੀ ਸ਼ਬਦ ਅਲਾਪੇ ਹੋਣਗੇ ਜਿਹੜੇ ਅੱਜ ਆਪਣੇ ਗੁਪਤਾ ਸਾਹਿਬ ਕਹਿ ਰਹੇ ਨੇ। ਸੋ ਹਰ ਇੱਕ ਦੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਤੁਸੀਂ ਜਿਹੜੀ 35,000 ਨਿਰਦੋਸ਼ ਲੋਕਾਂ ਦੀ ਗੱਲ ਕਰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਅੱਜ ਅਸੀਂ ਇੱਕ ਨਵਾਂ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਨਵੇਂ ਵਿਸ਼ੇ ਤੇ ਗੱਲਬਾਤ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਦੇ ਲਈ ਸਾਡੇ ਨਾਲ ਪਹਿਲਾਂ ਤਾਂ ਜੋ ਗੈਸਟ ਜੁੜੇ ਹੋਏ ਨੇ ਉਹਨਾਂ ਦੀ ਮੈਂ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾ ਦਿਆਂ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ, ਪਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ, ਜੋ ਕਿ ਰਾਸ਼ਟਰੀ ਪ੍ਰਧਾਨ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ। ਤੇ ਸਾਡੇ ਦੂਸਰੇ ਗੈਸਟ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ, ਸਾਬਕਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਪੋਕਸਮੈਨ ਨੇ, ਤੇ ਹੋਰ ਵੀ ਬਹੁਤ ਸਾਰੇ ਅਹੁਦੇ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ। ਸੋ ਤੁਹਾਡਾ ਵੀ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਪਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਮੈਂ ਸਵਾਲ ਜਿਹੜਾ ਕਰਨਾ ਚਾਹੁੰਦਾ, ਜੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਜਿਹੜੀ ਹੈਗੀ ਆ, ਅਸੀਂ ਇਕੱਠੇ ਰਹਿ ਰਹੇ ਹਾਂ, ਸਮਾਜ ਦੇ ਵਿੱਚ ਇਕੱਠਿਆਂ ਵਿਚਰਦੇ ਹਾਂ, ਕਿਉਂਕਿ ਸਾਡੇ ਕਾਰੋਬਾਰ ਸਾਂਝੇ ਨੇ, ਸਾਡੇ ਧਾਰਮਿਕ ਸਥਾਨ ਵੀ ਤਕਰੀਬਨ ਸਾਂਝੇ ਨੇ, ਚਾਹੇ ਉਹ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦਾ ਹੋਵੇ ਜਾਂ ਹਰਿਮੰਦਰ ਸਾਹਿਬ ਹੋਵੇ। ਸੋ ਇੱਕੋ ਜਿਹੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦੇ ਮਸਲੇ ਆ, ਜਿਹੜੇ ਧਾਰਮਿਕ ਮਸਲੇ ਖੜੇ ਕਰ ਦਿੱਤੇ ਜਾਂਦੇ ਆ, ਜਿਹਦੇ ਕਰਕੇ ਇੱਕ ਬਹੁਤ ਵੱਡਾ ਜਿਹੜਾ ਵਿਵਾਦ ਹੈ ਉਹ ਕਿਤੇ ਨਾ ਕਿਤੇ ਆ ਕੇ ਜੁੜ ਜਾਂਦਾ। ਸੋ ਇਹਨਾਂ ਵਿਵਾਦਾਂ ਕਰਕੇ ਜਿਹੜੀ ਸਾਡੀ ਹਿੰਦੂ ਸਿੱਖ ਏਕਤਾ, ਇਹਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਪ੍ਰਭਾਵ ਪੈ ਰਹੇ ਨੇ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਦੇ ਨਾਲ ਮਾਹੌਲ ਖਰਾਬ ਹੋਣ ਦੀਆਂ ਵੀ ਜਿਹੜੀਆਂ ਕਿਤੇ ਨਾ ਕਿਤੇ ਕੋਈ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ। ਸੋ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਨੂੰ ਪਵਨ ਜੀ ਤੁਹਾਨੂੰ ਕਰਨਾ ਚਾਹੂੰਗਾ ਕਿ ਕੀ ਇਹਦੇ ਪਿੱਛੇ ਕਾਰਨ ਕੀ ਨੇ, ਤੇ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਪਿੱਛੇ ਕੋਈ ਸਾਜ਼ਿਸ਼ਾਂ ਤਾਂ ਨਹੀਂ ਹੈਗੀਆਂ ਕਿ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਕੋਈ ਇੱਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ, ਜਾਂ ਸਾਡੇ ਲੋਕਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਭੜਕਾਉਣ ਦੀ ਜਿਹੜੀ ਕਿਤੇ ਨਾ ਕਿਤੇ ਸਾਜ਼ਿਸ਼ ਕੋਈ ਤੁਹਾਨੂੰ ਨਜ਼ਰ ਆ ਰਹੀ ਹੋਵੇ। ਕੀ ਕਹਿਣਾ ਜੀ ਤੁਹਾਡਾ? ਤੁਹਾਡੀ ਇੱਕ ਗੱਲ ਤਾਂ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਨੂੰ ਲੜਾਉਣ ਦੀ, ਉਹਨਾਂ ਨੂੰ ਆਪਸ 'ਚ ਭਿੜਾਉਣ ਦੀ ਜੁਗਤ ਕੀਤੀ ਜਾਂਦੀ ਹੈ ਵੱਖ-ਵੱਖ ਰਾਜਨੀਤਿਕ ਸਵਾਰਥਾਂ ਦੇ ਤਹਿਤ। ਪਰ ਆਮ ਤੌਰ ਤੇ ਹਿੰਦੂ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਹੈ। ਜਿਵੇਂ ਤੁਸੀਂ ਕਿਹਾ ਵੀ ਸਾਡੇ ਕਾਰੋਬਾਰ ਸਾਂਝੇ ਹੈ, ਸਾਡੇ ਧਾਰਮਿਕ ਰੀਤੀ ਰਿਵਾਜ ਸਾਂਝੇ ਹੈ, ਇੱਥੋਂ ਤੱਕ ਕਿ ਅਸੀਂ ਇੱਕ ਦੂਸਰੇ ਦੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਪੂਰਨ ਸ਼ਰਧਾ ਦੇ ਨਾਲ ਅਸੀਂ ਜਾਂਦੇ ਹਾਂ, ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੈ। ਪਰ ਕੁਝ ਤਾਕਤਾਂ ਅਜਿਹੀਆਂ ਜਿਨ੍ਹਾਂ ਦਾ ਸਵਾਰਥ ਹੀ, ਮੁਫਾਦ ਹੀ, ਜਿਨ੍ਹਾਂ ਦਾ ਹਿੱਤ ਹੀ ਇਸ ਦੇ ਵਿੱਚ ਹੈ ਕਿ ਹਿੰਦੂ ਸਿੱਖਾਂ ਦੇ ਵਿੱਚ ਨਫ਼ਰਤ ਪੈਦਾ ਹੋਵੇ, ਇਹਨਾਂ ਦੇ ਵਿੱਚ ਟਕਰਾਅ ਹੋਵੇ,
ਤਾਂ ਜਾ ਕੇ ਉਹਨਾਂ ਦੇ ਜਿਹੜਾ ਕਾਰੋਬਾਰ ਚੱਲਦਾ ਹੈ, ਉਹਨਾਂ ਦੇ ਆਪਣੇ ਮੁਫਾਦ ਪੂਰੇ ਹੁੰਦੇ ਆ। ਪਰ ਆਮ ਤੌਰ ਤੇ ਪੰਜਾਬ ਦੇ ਹਿੰਦੂ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਹੈ। ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਰਨੈਲ ਸਿੰਘ ਜੀ, ਤੁਹਾਡੇ ਤੋਂ ਵੀ ਇਹੀ ਸਵਾਲ ਹੈਗਾ ਮੇਰਾ ਜੀ, ਤੁਸੀਂ ਇਸ ਦੇ ਸੰਬੰਧ ਦੇ ਵਿੱਚ ਕੀ ਆਪਣਾ ਪੱਖ ਕਿਸ ਤਰ੍ਹਾਂ ਰੱਖਣਾ ਚਾਹੋਗੇ ਜੀ? ਦੇਖੋ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਸਿੱਖ ਹੈ, ਜਿਸ ਦੇ ਅੰਦਰ ਸ਼ਰਧਾ ਤੇ ਸਤਿਕਾਰ ਹੈ ਆਪਣੇ ਗੁਰੂ ਪ੍ਰਤੀ, ਤੇ ਜਿਹੜੀ ਗੁਰਬਾਣੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਪਵਿੱਤਰ ਗੁਰਬਾਣੀ ਤਾਂ ਸਾਨੂੰ ਸੰਦੇਸ਼ ਹੀ ਇਹੋ ਦਿੰਦੀ ਹੈ ਕਿ ਮਾਨਵਤਾ ਦੇ ਭਲੇ ਲਈ ਅਸੀਂ ਹਰ ਵਕਤ ਜਿੱਥੇ ਅਰਦਾਸ ਕਰਦੇ ਹਾਂ, ਚਾਹੇ ਘਰ ਦੇ ਵਿੱਚ ਕਰੀਏ, ਚਾਹੇ ਕਿਸੇ ਧਾਰਮਿਕ ਸਥਾਨ ਤੇ ਕਰੀਏ, ਚਾਹੇ ਕਿਸੇ ਸਫ਼ਰ ਦੇ ਦਰਮਿਆਨ ਕਰੀਏ, ਤਾਂ ਉੱਥੇ ਇਹੋ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਾਡੇ ਸਾਹਮਣੇ ਜਿੰਨੀਆਂ ਵੀ ਮਿਸਾਲਾਂ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਨੇ, ਉਹ ਬਕਾਇਦਾ ਹਕੀਕਤ ਦੇ ਵਿੱਚ ਬਕਾਇਦਾ ਪ੍ਰੈਕਟੀਕਲ ਨੇ, ਉਹ ਕੋਈ ਜ਼ਬਾਨੀ ਕਲਾਮੀ ਨਹੀਂ। ਉਹਨਾਂ ਨੇ ਜ਼ੁਲਮ ਦਾ ਮੁਕਾਬਲਾ ਕੀਤਾ ਆਪਣੇ ਪਿੰਡੇ ਦੇ ਉੱਪਰ, ਆਪਣੇ ਸਰੀਰ ਦੇ ਉੱਪਰ, ਆਪਣੇ ਪਰਿਵਾਰਾਂ ਦੇ ਉੱਪਰ, ਆਪਣੇ ਪਿਆਰੇ ਗੁਰਸਿੱਖਾਂ ਦੇ ਉੱਪਰ। ਉਹ ਸਾਰਾ ਜ਼ੁਲਮ ਹੰਢਾ ਕੇ ਤੇ ਉਸ ਜ਼ੁਲਮ ਦਾ ਨਾਸ਼ ਕਰਨ ਵਾਸਤੇ ਇੱਕ ਬੜੀ ਵੱਡੀ ਜਦੋਜਹਿਦ ਕੀਤੀ। ਔਰ ਉਹੋ ਹੀ ਉਹਨਾਂ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਕਿਹਾ ਹੈ ਕਿ ਤੁਸੀਂ ਮਾਨਵਤਾ ਦੇ ਭਲੇ ਲਈ ਚੰਗੇ ਕਾਰਜ ਕਰਨੇ ਨੇ, ਚੰਗੀ ਸੋਚ ਰੱਖਣੀ ਹੈ। ਔਰ ਇਸੇ ਕਰਕੇ ਹੀ ਅੱਜ ਦੇ ਜ਼ਮਾਨੇ ਵਿੱਚ ਵੀ ਤੁਸੀਂ ਦੇਖ ਲਓ ਕਿ ਅੱਜ ਜਦੋਂ COVID-19 ਦਾ ਇੰਨਾ ਪ੍ਰਕੋਪ ਚੱਲ ਰਿਹਾ ਹੈ, ਜਦੋਂ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਤਾਰ-ਤਾਰ ਹੋਏ ਪਏ ਨੇ, ਕੋਈ ਸੰਸਕਾਰ ਕਰਨ ਲਈ ਤਿਆਰ ਨਹੀਂ, ਕੋਈ ਹੱਥ ਲਾਉਣ ਨੂੰ ਤਿਆਰ ਨਹੀਂ। ਲੇਕਿਨ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਵੀ ਲੋੜਵੰਦਾਂ ਤੱਕ, ਜਿਹੜੇ ਸਿੱਖ ਕੌਮ ਦੇ ਚਾਹੇ ਨੌਜਵਾਨ ਹੋਣ, ਚਾਹੇ ਬੱਚੇ ਹੋਣ, ਚਾਹੇ ਬਜ਼ੁਰਗ ਹੋਣ, ਉਹ ਕਿਤੇ ਹੁਣ ਤੁਸੀਂ ਦੇਖੋ ਗਰਮੀ ਦਾ ਮੌਸਮ ਆ ਜਾਣਾ, ਥਾਂ-ਥਾਂ ਤੇ ਛਬੀਲਾਂ ਲੱਗਣਗੀਆਂ ਔਰ ਗੁਰੂ ਦਾ ਲੰਗਰ ਵਰਤਾਇਆ ਜਾਂਦਾ, ਲੋੜਵੰਦਾਂ ਤੱਕ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਸੋ ਤੁਸੀਂ ਆ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ, ਜਿਹੜੇ ਇੰਡੀਅਨ ਗਵਰਨਮੈਂਟ ਕੋਲੋਂ ਅਜੇ ਤੱਕ ਭਾਵੇਂ 20 ਲੱਖ ਕਰੋੜ ਰੁਪਏ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਰਥਿਕ ਪੈਕੇਜ ਵੀ ਦੇ ਦਿੱਤਾ, ਪਰ ਕਿਸੇ ਦਾ ਵੀ ਉਹ ਕਹਿੰਦੇ ਨੇ ਘਰ ਦੇ ਭਾਗ ਜਿਹੜੇ ਡਿਉੜੀ ਤੋਂ ਪਹਿਚਾਣੇ ਜਾਂਦੇ ਆ। ਜੇ ਤੁਸੀਂ 20 ਲੱਖ ਕਰੋੜ ਰੁਪਈਆ ਦਿੱਤਾ ਤਾਂ ਮਜ਼ਦੂਰ ਜਿਹੜੇ ਆ ਉਹ ਅੱਜ ਵੀ, ਮੈਂ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਪਰਿਵਾਰ ਸਮੇਤ ਗਿਆ ਸੀ, ਜਦੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਮਜ਼ਦੂਰਾਂ ਦਾ ਵੱਡਾ ਜਿਹੜਾ ਝੁੰਡ ਮਿਲਿਆ, ਜਿਹੜੇ ਕਾਫੀ ਤਕਰੀਬਨ 70-80 ਦੇ ਕਰੀਬ ਸੀ। ਤਾਂ ਮੇਰੇ ਨਾਲ ਮੇਰੇ ਮਿਸੇਜ ਸਨ ਤੇ ਉਹ ਮੈਨੂੰ ਨੂੰ ਕਹਿੰਦੇ ਕਿ ਆਪਾਂ ਰੋਕ ਕੇ ਪੁੱਛੀਏ ਤਾਂ ਸਹੀ। ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤੇ ਪੈਰਾਂ ਦੇ ਵਿੱਚ ਟੁੱਟੀਆਂ ਚੱਪਲਾਂ ਪਾਈਆਂ ਹੋਈਆਂ ਸੀ, ਤਾਂ ਉਹ ਕਹਿੰਦੇ ਕਿ ਅਸੀਂ ਬਿਹਾਰ ਜਾਣਾ, ਹੁਣ ਜਿਵੇਂ ਵੀ ਜਾ ਸਕੀਏ ਅਸੀਂ ਤੁਰ ਪਏ ਹਾਂ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹੋ ਜਿਹੇ ਲੋਕਾਂ ਦੀ ਅੱਜ ਸੇਵਾ ਵਾਸਤੇ ਸਿੱਖ ਕੌਮ ਇੰਨੀ ਦ੍ਰਿੜਤਾ ਦੇ ਨਾਲ ਅੱਗੇ ਆ ਰਹੀ ਹੈ। ਤੇ ਇਸ ਕਰਕੇ ਜਿਹੜਾ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਪਾਰਸੀ ਜਿਹੜੇ ਵੀ ਲੋਕ ਨੇ, ਆਖਰ ਤਾਂ ਉਹ ਮਨੁੱਖ ਨੇ, ਮਾਨਵਤਾ ਦੇ ਦਾਇਰੇ ਵਿੱਚ ਆਉਂਦੇ ਨੇ। ਸੋ ਇੱਥੇ ਧਰਮ ਜਿਹੜਾ ਸਾਨੂੰ ਇਹੋ ਹੀ ਸਿਖਾਉਂਦਾ ਕਿ ਅਸੀਂ ਜਿੰਨੀ ਵੀ ਸੇਵਾ ਕਰ ਸਕੀਏ, ਇਹ ਛੋਟਾ ਜਿਹਾ ਜੀਵਨ ਹੈ, ਇਸ ਜੀਵਨ ਦੇ ਵਿੱਚ ਰਹਿ ਕੇ ਅਸੀਂ ਨਫ਼ਰਤ ਨਾ ਫੈਲਾਈਏ, ਅਸੀਂ ਕਿਸੇ ਦੀ ਨਿੰਦਿਆ ਨਾ ਕਰੀਏ, ਕਿਸੇ ਦੀ ਚੁਗਲੀ ਨਾ ਕਰੀਏ, ਜੋ ਵੀ ਸਾਡੇ ਕੋਲ ਚੰਗਾ ਹੋ ਸਕਦਾ ਉਹ ਕਰਨ ਦੀ ਕੋਸ਼ਿਸ਼ ਕਰੀਏ। ਇਹੋ ਹੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਹੈ। ਤੇ ਜਿਹੜਾ ਆਪਣੇ ਆਪ ਨੂੰ ਸਿੱਖ ਖਵਾਉਂਦਾ, ਸਿੰਘ ਖਵਾਉਂਦਾ, ਕੌਰ ਖਵਾਉਂਦੀ ਹੈ, ਉਹਦਾ ਪਹਿਲਾ ਪਰਮ ਧਰਮ ਹੀ ਇਹੋ ਹੈ ਕਿ ਜਿੱਥੇ ਉਹ ਆਪਣੇ ਧਰਮ ਦਾ ਸਤਿਕਾਰ ਕਰੇ, ਉੱਥੇ ਦੂਜੇ ਧਰਮਾਂ ਦਾ ਵੀ ਡਟ ਕੇ ਸਤਿਕਾਰ ਕਰੇ। ਜੀ ਇੱਥੇ ਫਿਰ ਗੱਲ ਸਵਾਲ ਇਹ ਖੜਾ ਹੋ ਜਾਂਦਾ ਹੈ, ਜਦੋਂ ਅਸੀਂ ਦੋਨੋਂ ਧਰਮ ਹੈਗਾ ਇਸ ਚੀਜ਼ ਨੂੰ ਮੰਨਦੇ ਹਾਂ ਕਿ ਸਾਡੇ ਵਿੱਚ ਕਿਸੇ ਕਿਸਮ ਦਾ ਵਖਰੇਵਾਂ ਨਹੀਂ ਹੈ, ਅਸੀਂ ਸਭਨਾਂ ਨੂੰ ਪਿਆਰ ਕਰਨ ਵਾਲੇ ਆ, ਅਸੀਂ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਚਾਹੁੰਦੇ, ਤਾਂ ਫਿਰ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਕਿ ਜੂਨ ਦਾ ਮਹੀਨਾ ਆਉਂਦੇ ਹੀ ਕਿਉਂ ਇਸ ਤਰ੍ਹਾਂ ਦੇ ਵਖਰੇਵੇਂ ਜਾਂ ਕਿਉਂ ਇਸ ਤਰ੍ਹਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਅਸੀਂ ਕਿਸੇ ਦਾ ਕੋਈ ਸ਼ਹੀਦੀ ਦਿਹਾੜਾ ਨਹੀਂ ਮਨਾਉਣ ਦੇਣਾ, ਅਸੀਂ ਕੋਈ ਕਿਸੇ ਕਿਸਮ ਦਾ ਜਿਹੜਾ ਕੋਈ ਪੋਸਟਰ ਨਹੀਂ ਲੱਗਣ ਦੇਣੇ, ਕਿਸੇ ਦਾ ਕੋਈ ਪੋਸਟਰ ਹੈ ਜਿਹੜੇ ਅਸੀਂ ਉਹ ਫਾੜ ਦੇਣੇ ਆ। ਗੁਪਤਾ ਜੀ ਤੁਹਾਨੂੰ ਪੁੱਛਣਾ ਚਾਹੂੰਗਾ, ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਵਾਲੇ ਲੋਕ ਆ ਉਹ ਕੌਣ ਨੇ, ਉਹ ਕਿਸ ਮਜ਼ਹਬ ਨਾਲ ਸੰਬੰਧਿਤ ਨੇ, ਉਹ ਕਿਸ ਹਲਕੇ ਨਾਲ ਸੰਬੰਧ ਰੱਖਦੇ ਆ ਉਹ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਆ ਕੇ ਸੋਸ਼ਲ ਮੀਡੀਆ ਦੇ ਉੱਪਰ ਕਰਦੇ ਨੇ, ਜਾਂ ਉਹਨਾਂ ਦੁਆਰਾ ਕੋਈ ਇਸ ਤਰ੍ਹਾਂ ਦੀਆਂ ਧਮਕੀ ਭਰੇ ਜਿਹੜੇ ਲਹਿਜੇ ਨਾਲ ਇਹ ਸਾਰੀਆਂ ਗੱਲਾਂ ਬੋਲੀਆਂ ਜਾਂਦੀਆਂ ਜੀ? ਦੇਖੋ, ਵੱਖ-ਵੱਖ ਵਿਚਾਰਧਾਰਾ ਹੈ, ਜਿਹੜੀ ਵਿਚਾਰਧਾਰਾ ਦਾ ਟਕਰਾਅ ਹਮੇਸ਼ਾ ਚੱਲਦਾ ਰਹਿੰਦਾ ਹੈ।
ਤੁਹਾਡੀ ਇੱਕ ਆਪਣੀ ਆਈਡੀਓਲੋਜੀ ਹੈ, ਮੇਰੀ ਇੱਕ ਆਪਣੀ ਆਈਡੀਓਲੋਜੀ ਹੈ। ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ, ਉਸ ਘਟਨਾ ਦੇ ਦੋ ਪੱਖ ਹੋ ਸਕਦੇ ਆ। ਕੁਝ ਲੋਕ ਉਸ ਪੱਖ ਨੂੰ ਮੰਨਣ ਵਾਲੇ ਹੋ ਸਕਦੇ ਆ, ਕੁਝ ਦੂਸਰੇ ਪੱਖ ਨੂੰ ਮੰਨਣ ਵਾਲੇ ਹੋ ਸਕਦੇ ਆ, ਤੇ ਉਹ ਪੱਖਾਂ ਦਾ ਟਕਰਾਵ ਹੈ, ਵਿਚਾਰਧਾਰਾ ਦਾ ਟਕਰਾਵ ਹੈ, ਸੋਚ ਦਾ ਟਕਰਾਵ ਹੈ। ਉਹਦੇ ਵਿੱਚ ਕੌਮਾਂ ਦਾ ਟਕਰਾਵ ਨਹੀਂ ਹੈ। ਕੋਈ ਹਿੰਦੂ ਸਿੱਖ ਤਲਵਾਰ ਲੈ ਕੇ ਆਪਸ ਚ ਭਿੜ ਪਏ, ਉਹ ਐਸਾ ਟਕਰਾਵ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ, ਜਿਵੇਂ ਕਰਨੈਲ ਪੀਰ ਮੁਹੰਮਦ ਜੀ ਨੇ ਕਿਹਾ ਵੀ ਸਾਡੇ ਗੁਰੂਆਂ ਨੇ ਇੱਕ ਐਸਾ ਮਾਰਗ ਦਿਖਾਇਆ ਜਿਸ ਚ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਗਈ ਹੈ, ਤਾਂ ਹਿੰਦੂ ਸਮਾਜ ਚ ਵੀ ਪੂਰੇ ਵਿਸ਼ਵ ਨੂੰ ਕੁਟੁੰਬ ਮੰਨਿਆ ਗਿਆ ਹੈ, ਯਾਨੀ ਕਿ ਪੂਰੀ ਦੁਨੀਆ ਨੂੰ ਪਰਿਵਾਰ ਮੰਨ ਕੇ ਚੱਲਿਆ ਗਿਆ ਹੈ। ਤੇ ਧਰਮਾਂ ਨੇ ਤਾਂ ਕਿੱਥੇ ਲੜਨਾ ਨਹੀਂ ਸਿਖਾਇਆ। ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰਨ ਜਾ ਰਹੇ ਹੋ ਜੂਨ ਦੇ ਮਹੀਨੇ ਦੀ ਜਾਂ ਉਹਦੇ ਆਪਣੇ ਨੀਲਾ ਤਾਰਾ ਦੀ, ਉਸ ਮਾਮਲੇ ਨੂੰ ਲੈ ਕੇ ਦੇਸ਼ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾ ਹੈ। ਉਹ ਵਿਚਾਰਧਾਰਾ ਦੀ ਇੱਕ ਆਪਣੀ ਸੋਚ ਦੀ ਲੜਾਈ ਹੋ ਸਕਦੀ ਹੈ, ਵਿਚਾਰਧਾਰਾ ਦੇ ਤਹਿਤ ਸੋਚਣ ਦਾ ਇੱਕ ਨਜ਼ਰੀਆ ਹੋ ਸਕਦਾ ਹੈ, ਪਰ ਮੇਰਾ ਮੰਨਣਾ ਇਹ ਕਤਈ ਹੀ ਨਹੀਂ ਹੈਗਾ ਕਿ ਉਸ ਨੂੰ ਲੈ ਕੇ ਪੂਰੀ ਹਿੰਦੂ ਕੌਮ, ਪੂਰੀ ਸਿੱਖ ਕੌਮ ਜਿਹੜੀ ਹੈ ਤਲਵਾਰਾਂ ਲੈ ਕੇ ਆ ਗਈ। ਔਰ ਉਸ ਚੀਜ਼ ਨੂੰ ਲੈ ਕੇ ਨਾ ਤਾਂ ਕੋਈ ਸਾਰਵਜਨਿਕ ਟਕਰਾਅ ਹੋਇਆ, ਹਾਂ ਕੁਝ ਸਮੂਹਾਂ 'ਚ ਟਕਰਾਅ ਹੋਇਆ, ਕੁਝ ਐਸੇ ਗਰੁੱਪਾਂ 'ਚ ਟਕਰਾਅ ਹੋਇਆ ਜੋ ਵਿਚਾਰਧਾਰਾ ਦੀ ਗਰਮੀ ਨੂੰ ਲੈ ਕੇ ਸੜਕਾਂ ਤੇ ਉਤਰ ਆਏ। ਆਮ ਤੌਰ ਤੇ ਵਿਚਾਰਧਾਰਾ ਦਾ ਬਖਰੇਵਾ ਤਾਂ ਸਾਡੇ ਹਿੰਦੁਸਤਾਨ 'ਚ ਹੈ ਹੀ ਹੈ। ਕੋਈ ਗਰੁੱਪ ਕਿਸੇ ਵਿਚਾਰਧਾਰਾ ਨੂੰ ਮੰਨਦਾ, ਕੋਈ ਕਿਸੇ ਗਰੁੱਪ ਵਿਚਾਰਧਾਰਾ ਨੂੰ ਮੰਨਦਾ। ਹੋ ਸਕਦਾ ਕਰਨੈਲ ਪੀਰ ਮੁਹੰਮਦ ਜੀ ਦੀ ਵਿਚਾਰਧਾਰਾ ਅਲੱਗ ਹੋਵੇ, ਮੇਰੀ ਵਿਚਾਰਧਾਰਾ ਅਲੱਗ ਹੋਵੇ, ਪਰ ਜਿੱਥੇ ਰਾਸ਼ਟਰ ਦਾ ਸਵਾਲ ਹੈ, ਦੇਸ਼ ਦਾ ਸਵਾਲ ਹੈ, ਉੱਥੇ ਵਿਚਾਰਧਾਰਾ ਜਿਹੜੀਆਂ ਹੈਗੀਆਂ ਉਹਦੇ ਵਿੱਚ ਟਕਰਾਅ ਨਹੀਂ ਹੋਣਾ ਚਾਹੀਦਾ। ਪੀਰ ਮੁਹੰਮਦ ਜੀ, ਤੁਸੀਂ ਕਿੰਨਾ ਕੁ ਸਹਿਮਤ ਹੋ ਇਹਨਾਂ ਦੇ ਜਵਾਬ ਨਾਲ, ਜਾਂ ਜੋ ਇਹਨਾਂ ਦੇ ਸ਼ਬਦ ਕਹੇ ਆ ਉਹਨਾਂ ਨਾਲ ਕਿੰਨਾ ਕੁ ਤੁਸੀਂ ਸਹਿਮਤੀ ਰੱਖਦੇ ਹੋ ਜੀ ਆਪਣੀ? ਦੇਖੋ, ਗੱਲ ਇਹ ਆ ਕਿ ਆਪਣੇ ਸਾਹਮਣੇ ਹੀ ਹੈ ਕਿ ਕੁਝ ਜਿਹੜੇ ਲੋਕ ਨੇ, ਦੇਖੋ ਉਹਨਾਂ ਦਾ ਦਾਰੋਮਦਾਰੀ ਇਸ ਗੱਲ ਦੇ ਉੱਤੇ ਚੱਲਦਾ ਹੈ ਕਿ ਉਹਨਾਂ ਨੇ ਕੰਟਰੋਵਰਸੀ ਖੜੀ ਕਰਨੀ ਹੁੰਦੀ ਹੈ। ਜਿਵੇਂ ਅੰਮ੍ਰਿਤਸਰ ਦੇ ਵਿੱਚ ਇੱਕ ਸੂਰੀ ਨਾਂ ਦੇ ਇੱਕ ਸ਼ਖਸ ਨੇ, ਉਹ ਤੁਸੀਂ ਦੇਖੋ ਛੋਟੀ ਮੋਟੀ ਗੱਲ ਨੂੰ ਲੈ ਕੇ ਹਰ ਦਿਨ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਬਣਾਉਣਾ ਹੁੰਦਾ। ਪਿਛਲੇ ਦਿਨ ਹੀ ਮੇਰੇ ਨਾਲ ਇੱਕ ਟੀਵੀ ਡਿਬੇਟ ਦੇ ਸਨ ਰਣਜੀਤ ਬਾਵੇ ਦੇ ਮਸਲੇ ਤੇ ਮੈਂ ਉੱਥੇ ਬੜਾ ਕਲੀਅਰ ਕਿਹਾ ਕਿ ਦੇਖੋ ਜਿਹੜਾ ਗਾਇਕ ਹੋਏ ਉਹਨੂੰ ਵਾਦ ਵਾਲੀ ਕੋਈ ਗੱਲ ਨਹੀਂ ਕਰਨੀ ਚਾਹੀਦੀ। ਜੇ ਕੋਈ ਉਹ ਕਰਦਾ ਗੱਲ, ਫਿਰ ਉਹਨੂੰ ਉਹਦੇ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ। ਤਾਂ ਉੱਥੇ ਜਿਹੜੇ ਆਪਣੇ ਉਹ ਹੈਗੇ ਸਨ ਸ਼ਿਵ ਸੈਨਾ ਦੇ ਆਗੂ ਸੂਰੀ, ਉਹ ਕਹਿੰਦੇ ਜੀ ਦੇਖੋ ਤੁਸੀਂ ਸਾਡੇ ਧਰਮ ਦੇ ਉੱਤੇ ਕਟਾਸਕ ਕੀਤਾ। ਮੈਂ ਉਹਨੂੰ ਇਹ ਗੱਲ ਕਹੀ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਹੁਣ ਵੇਖੋ ਜਿਹੜਾ ਜੂਨ ਮਹੀਨੇ ਦੀ ਮਹੱਤਤਾ ਕੀ ਹੈ ਕਿ ਇੰਡੀਅਨ ਫੋਰਸ ਨੇ, ਇੰਡੀਅਨ ਆਰਮੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਔਰ ਉਸ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਟਕਰਾਅ ਆਇਆ, ਜਿੱਥੇ ਸਾਡੇ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਆਪਣੇ ਜਰਨਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਹੋਰ ਅਨੇਕਾਂ ਸਿੰਘ ਜਿਹੜੇ ਉਹ ਸ਼ਹੀਦ ਹੋਏ। ਉੱਥੇ ਦੂਸਰੇ ਪਾਸੇ ਇੰਡੀਆ ਦੀ ਪ੍ਰਾਈਮ ਮਿਨਿਸਟਰ ਜਿਹੜੀ ਹੈ ਇੰਦਰਾ ਗਾਂਧੀ, ਔਰ ਆਰਮੀ ਆਫ ਚੀਫ ਜਿਹੜੇ ਸਨ ਇੰਡੀਆ ਦੇ ਜਰਨਲ ਵੈਦਿਆ, ਉਹਨਾਂ ਨੂੰ ਇਸੇ ਸੰਦਰਭ ਦੇ ਵਿੱਚ ਉਹਨਾਂ ਨੂੰ ਵੀ ਜਾਨ ਤੋਂ ਹੱਥ ਧੋਣੀ ਪਈ। ਤਾਂ ਇਹ ਇੱਕ ਵੱਡੀ ਇਤਿਹਾਸਕ ਜਿਹੜੀ ਘਟਨਾ ਹੈ, ਜਿਹੜੀ ਕਿ ਸਿੱਖ ਕੌਮ ਤੇ ਇੰਡੀਆ ਦੇ ਲੋਕ ਜਿਹੜੇ ਕਦੇ ਨਹੀਂ ਭੁੱਲ ਸਕਦੇ। ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਵਿਚਾਰਧਾਰਾ ਜਾਂ ਜਿਹੜੀ ਇੱਕ ਰਾਸ਼ਟਰਵਾਦ, ਜਿਹੜਾ ਬਹੁ ਗਿਣਤੀ ਕੋਈ ਵੀ ਹੋਵੇ, ਜੇ ਅਸੀਂ ਬਹੁ ਗਿਣਤੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੋਈਏ ਤੇ ਸਾਡਾ ਰਾਜ ਭਾਗ ਹੋਵੇ, ਤੇ ਸਾਨੂੰ ਇੰਜ ਲੱਗੇਗਾ ਕਿ ਕੋਈ ਵੀ ਜਿਹੜਾ ਘੱਟ ਗਿਣਤੀ ਵਾਲਾ ਕਿ ਉਹ ਇਸ ਤਰ੍ਹਾਂ ਕਿਵੇਂ ਕਰ ਰਿਹਾ, ਕਿਵੇਂ ਹੋ ਰਿਹਾ, ਪਰ ਉਹਦਾ ਰਿਐਕਸ਼ਨ ਜਿਹੜਾ ਉਹ ਸਾਡਾ ਇਸ ਤਰੀਕੇ ਦਾ ਨਹੀਂ ਹੋਵੇਗਾ ਜਿਵੇਂ ਕਿ ਅੱਜ ਦੀ ਬਹੁ ਗਿਣਤੀ ਆਪਣਾ ਪ੍ਰਭਾਵ ਜਿਹੜਾ ਉਹ ਦੇਣਾ ਚਾਹੁੰਦੀ ਹੈ। ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜੂਨ ਮਹੀਨੇ ਦੀ, ਤੁਸੀਂ ਦੇਖੋ ਦਰਬਾਰ ਸਾਹਿਬ ਦੇ ਅੰਦਰ 3 ਜਿਹੜੇ ਜਰਨੈਲ ਨੇ ਉਹਨਾਂ ਦੀਆਂ ਸ਼ਹੀਦੀ ਯਾਦਗਾਰਾਂ ਨੇ, ਔਰ ਤਿੰਨੇ ਹੀ ਇੱਕੋ ਹੀ ਜਥੇਬੰਦੀ ਦੇ ਨੇ, ਦਮਦਮੀ ਟਕਸਾਲ ਦੇ। ਪਹਿਲਾਂ ਆਪਾਂ ਜਦੋਂ ਪਰਿਕਰਮਾ ਕਰਦੇ ਹਾਂ ਤਾਂ ਪਹਿਲਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਆ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਉਹਨਾਂ ਦਾ ਅਸਥਾਨ ਆ ਜਾਂਦਾ, ਜਿੱਥੇ ਜਦੋਂ ਭਾਰਤੀ ਫੌਜਾਂ ਨੇ ਹਮਲਾ ਕੀਤਾ ਸੀ ਉੱਥੇ ਬਕਾਇਦਾ ਉਸ ਡਿਓੜੀ ਵਾਲੇ ਪਾਸਿਓਂ ਟੈਂਕ ਵੀ ਲਿਆਂਦਾ ਸੀ, ਔਰ ਟੈਂਕ ਉੱਥੇ ਖੁੱਭ ਗਿਆ ਸੀ, ਔਰ ਉਹ ਜਗ੍ਹਾ ਦੇ ਉੱਤੇ ਸ਼ਹੀਦੀ ਯਾਦਗਾਰ ਬਣੀ ਹੋਈ ਹੈ ਬਾਬਾ ਦੀਪ ਸਿੰਘ ਜੀ ਦੀ, ਜਿਹੜੇ ਪਹਿਲੀ ਮੁਖੀ ਸਨ। ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਹੀ ਮੁਖੀ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੀ ਯਾਦਗਾਰ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣੀ ਹੋਈ ਹੈ, ਔਰ ਉੱਥੇ ਉਹਨਾਂ ਦੀ ਯਾਦਗਾਰ ਕਾਇਮ ਹੈ। ਤੀਸਰੀ ਯਾਦਗਾਰ ਜਿਹੜੀ ਹੈ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ, ਭਾਈ ਅਮਰੀਕ ਸਿੰਘ ਜੀ ਦੀ,
ਔਰ ਜਨਰਲ ਸ਼ਵੇਕ ਸਿੰਘ ਜੀ ਦੀ ਤੇ ਬਾਕੀ ਸਾਰੇ ਸ਼ਹੀਦਾਂ ਦੀ ਏ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਏ ਉਹ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਏ ਔਰ ਸਿੱਖ ਕੌਮ ਨੇ ਜਿਹੜੀ ਯਾਦਗਾਰ ਬਣਾਈ ਏ ਉਹ ਸਰਬ ਸਾਂਝੇ ਫੈਸਲੇ ਨਾਲ ਬਣਾਈ ਏ। ਉੱਥੇ ਹੀ ਅਜਾਇਬ ਘਰ ਏ, ਉੱਥੇ ਉਹਨਾਂ ਦੀਆਂ ਬਕਾਇਦਾ ਫੋਟੋਆਂ ਲੱਗੀਆਂ ਹੋਈਆਂ ਨੇ ਔਰ ਜਦੋਂ 6 ਜੂਨ ਦਾ ਦਿਹਾੜਾ ਆਉਂਦਾ ਤੇ ਬਕਾਇਦਾ ਅਕਾਲ ਤਖਤ ਸਾਹਿਬ ਤੋਂ ਜਿਹੜੇ ਵੀ ਉੱਥੇ ਹੈੱਡ ਗ੍ਰੰਥੀ ਸਾਹਿਬ ਹੁੰਦੇ ਨੇ ਜਾਂ ਜਿਹੜੇ ਸਿੰਘ ਸਾਹਿਬਾਨ ਹੁੰਦੇ ਨੇ ਉਹ ਬਕਾਇਦਾ ਅਰਦਾਸ ਕਰਦੇ ਨੇ ਉਹਨਾਂ ਸ਼ਹੀਦਾਂ ਦੀ। ਸੋ ਇਹ ਜਿਹੜਾ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਇੱਕ ਬੜਾ ਵੱਡਾ ਸ਼ਹੀਦੀ ਦਿਨ ਹੈ ਜਿਹੜਾ ਕਿ ਸਿੱਖ ਕੌਮ ਮਨਾਉਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹਦੇ ਉੱਤੇ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ। ਇਹ ਇੱਕ ਆਪਣੇ ਧਰਮ ਦੀ ਗੱਲ ਏ, ਲੇਕਿਨ ਕੁਝ ਲੋਕ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਕਿ ਚਾਹੁੰਦੇ ਨੇ ਕਿ ਜਾਂ ਮੀਡੀਆ ਦਾ ਇੱਕ ਬੜਾ ਵੱਡਾ ਹਿੱਸਾ ਹੈ, ਉਹਨਾਂ ਨੂੰ ਉਨੀ ਦੇਰ ਤੱਕ ਆਪਣੀ TRP ਵਧਾਉਣ ਦਾ ਮੌਕਾ ਨਹੀਂ ਮਿਲਦਾ, ਉਨੀ ਦੇਰ ਤੱਕ ਉਹਨਾਂ ਨੂੰ ਜਿੰਨੀ ਦੇਰ ਤੱਕ ਉਹ ਕੰਟਰੋਵਰਸੀ ਪੈਦਾ ਨਾ ਕਰ ਦੇਣ, ਕੋਈ ਨਾ ਕੋਈ ਇਹੋ ਜਿਹੀ ਗੱਲ ਨਾ ਛੇੜ ਦੇਣ ਜਿਸ ਦੇ ਨਾਲ ਮਾਹੌਲ ਜਿਹੜਾ ਤਣਾਅਪੂਰਨ ਹੋਵੇ। ਤੇ ਨਹੀਂ ਤਾਂ ਤੁਸੀਂ ਇਹ ਦੇਖੋ ਕਿ ਜਦੋਂ ਆਪਣੇ ਕੌਮ ਦੇ ਜਿਹੜੇ ਵੀ ਅੱਜ ਦੀ ਤੁਸੀਂ ਗੱਲ ਕਰ ਲਓ, ਅੱਜ ਜਿਹੜੇ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਉਦੋਂ ਅੰਗਰੇਜ਼ ਹਕੂਮਤ ਸਮੇਂ ਅੱਤਵਾਦੀ ਅਖਵਾਏ ਜਾਂਦੇ ਸਨ, ਅੱਜ ਉਹ ਦੇਸ਼ ਦੇ ਕੌਮੀ ਪਰਵਾਨੇ ਨੇ, ਕੌਮੀ ਸ਼ਹੀਦ ਨੇ। ਉਹਨਾਂ ਨੂੰ ਕੌਮ ਦੇ ਬੜਾ ਵੱਡਾ ਆਪਣੀ ਇੰਡੀਆ ਦੀ ਸਰਕਾਰ ਵੱਲੋਂ, ਇੰਡੀਆ ਦੇ ਲੋਕਾਂ ਵੱਲੋਂ ਬੜਾ ਵੱਡਾ ਮਾਣ ਸਤਿਕਾਰ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਹਰ ਧਰਮ ਦਾ ਜਿਹੜਾ ਵੀ ਕੋਈ ਸਿੱਖ ਕੌਮ ਵਾਸਤੇ ਜਾਂ ਹਿੰਦੂ ਕੌਮ ਵਾਸਤੇ ਜਾਂ ਮੁਸਲਮਾਨ ਕੌਮ ਵਾਸਤੇ ਜਿਹਨੇ ਵੀ ਕੋਈ ਕੌਮ ਵਾਸਤੇ ਕੋਈ ਕੁਰਬਾਨੀ ਕੀਤੀ ਹੈ ਜਾਂ ਕੌਮ ਦਾ ਵੱਡਾ ਹਿੱਸਾ ਉਹਨੂੰ ਮਾਣ ਸਤਿਕਾਰ ਦਿੰਦਾ ਤਾਂ ਉਸ ਦੇ ਉੱਪਰ ਕਿਸੇ ਦੂਸਰੀ ਧਿਰ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਵੱਖਰੀ ਗੱਲ ਹੈ ਕਿ ਕੰਟਰੋਵਰਸੀ ਜਿਹੜੀ ਉਹ ਚੱਲਦੀ ਰਹਿੰਦੀ ਹੈ, ਚੱਲਦੀ ਰਹਿਣੀ ਹੈ। ਜੀ ਗੁਪਤਾ ਜੀ, ਇੱਥੇ ਹੁਣ ਕਰਨੈਲ ਸਿੰਘ ਜੀ ਨੇ ਜਿਹੜੇ ਸਵਾਲ ਚੱਕੇ ਨੇ ਕਿ ਜਿਹੜੀ ਘੱਟ ਗਿਣਤੀਆਂ ਨੂੰ ਕਿਤੇ ਨਾ ਕਿਤੇ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਨੂੰ ਉਹਨਾਂ ਦੇ ਇਤਿਹਾਸਿਕ ਦਿਹਾੜੇ ਹੈ ਜਾਂ ਉਹਨਾਂ ਦੇ ਜਿਹੜੇ ਸ਼ਹੀਦੀ ਜਿਹੜੀਆਂ ਸਾਲਗਿਰਾਵਾਂ ਨੇ, ਉਹਨਾਂ ਦੇ ਦਿਨ ਨੇ, ਉਹਨਾਂ ਨੂੰ ਮਨਾਉਣ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਅੜਚਨਾ ਪੈਦਾ ਕੀਤੀਆਂ ਜਾਂਦੀਆਂ। ਤੁਸੀਂ ਇਸ ਗੱਲ ਨਾਲ ਕਿੰਨੀ ਕੁ ਸਹਿਮਤ ਹੋ? ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਘੱਟ ਗਿਣਤੀਆਂ ਦੇ ਹੋਣ ਕਾਰਨ ਜਾਂ ਸਿੱਖਾਂ ਨੂੰ ਘੱਟ ਗਿਣਤੀਆਂ ਹੋਣ ਦੇ ਨਾਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇਸ ਦੇਸ਼ ਦੇ ਵਿੱਚ ਕਰਨਾ ਪੈ ਰਿਹਾ, ਕਿੰਨਾ ਕੁ ਤੁਸੀਂ ਇਸ ਚੀਜ਼ ਨਾਲ ਸਹਿਮਤ ਰੱਖਦੇ ਹੋ ਜੀ? ਨਹੀਂ, ਕੋਈ ਐਸੇ ਘੱਟ ਗਿਣਤੀ ਵਾਲਾ ਕੋਈ ਮਾਮਲਾ ਹੀ ਨਹੀਂ ਹੈ। ਤੁਸੀਂ ਦੇਖੋ ਵੀ ਮੈਨੇ ਪਹਿਲਾਂ ਹੀ ਕਿਹਾ ਕਿ ਵਿਚਾਰਧਾਰਾ ਦਾ ਵਖਰੇਵਾ ਹੈਗਾ। ਕਰਨੈਲ ਪੀਰ ਮੁਹੰਮਦ ਸਿੰਘ ਜੀ ਦਾ ਆਪਣੀ ਵਿਚਾਰਧਾਰਾ ਹੋ ਸਕਦੀ ਹੈ। ਆਪਣੀ ਵਿਚਾਰਧਾਰਾ ਦੇ ਤਹਿਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਆਖ ਰਹੇ, ਮੇਰੀ ਵਿਚਾਰਧਾਰਾ ਦੇ ਤਹਿਤ ਉਹ ਨਿਰਦੋਸ਼ ਲੋਕਾਂ ਦੇ ਹੱਤਿਆਰੇ ਸੀ। ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਧਾਰਮਿਕ ਸਥਾਨ ਹੈ ਦਰਬਾਰ ਸਾਹਿਬ, ਜਿੱਥੇ ਰੂਹਾਨੀ ਖੁਰਾਕ ਮਿਲਦੀ ਹੈ, ਉੱਥੇ ਬੰਦੂਕ ਔਰ ਬੰਬ ਔਰ ਹਥਿਆਰਾਂ ਦਾ ਜ਼ਖੀਰਾ ਇਕੱਠਾ ਹੋ ਗਿਆ। ਉੱਥੇ ਖੂਨ ਔਰ ਕਤਲੋ ਗਾਰਤ ਦੀ ਲੜਾਈ ਸ਼ੁਰੂ ਹੋ ਗਈ। ਅੱਜ ਵੀ ਜਦੋਂ ਉਹ ਦਿਹਾੜਾ ਮਨਾਇਆ ਜਾਂਦਾ ਹੈ 6 ਜੂਨ, ਤੁਸੀਂ 6 ਜੂਨ ਆਉਣ ਵਾਲਾ ਹੈ, ਉੱਥੇ ਹਜ਼ਾਰੇ ਲੋਕ ਇਕੱਠੇ ਹੁੰਦੇ ਆ, ਉਹਨਾਂ ਦੀਆਂ ਪੱਗਾਂ ਉਤਰ ਜਾਂਦੀਆਂ ਨੇ, ਉੱਥੇ ਤਲਵਾਰਾਂ ਲਹਿਰਾਈਆਂ ਜਾਂਦੀਆਂ ਨੇ। ਉੱਥੇ ਜਿਹੜਾ ਅਕਾਲ ਤਖਤ ਦੇ ਮੁਖੀ ਜਿਹੜਾ ਆਪਣਾ ਸੰਦੇਸ਼ ਨਹੀਂ ਦੇ ਪਾਉਂਦੇ, ਦੋ ਅਕਾਲ ਤਖਤ ਦੇ ਮੁਖੀ ਉੱਥੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆ। ਮੈਂ ਚਲੋ ਇਸ ਗੱਲ ਨੂੰ ਵੀ ਛੱਡ ਦਿੰਦਾ, ਸਿੱਖਾਂ ਦਾ ਆਂਤਰਿਕ ਮਾਮਲਾ, 2 ਅਕਾਲ ਤਖਤ ਦੇ ਮੁਖੀ ਹੋਣ, ਇੱਕ ਹੋਣ, ਉਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ। ਲੇਕਿਨ ਜੇ ਕਿਸੇ ਇਨੋਸੈਂਟ ਲੋਕਾਂ ਦੇ ਹੱਤਿਆਰਿਆਂ ਨੂੰ ਤੁਸੀਂ ਸ਼ਹੀਦੀ ਦਾ ਖਿਤਾਬ ਦੇ ਦੋਗੇ, ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਬਰਾਬਰ ਖੜਾ ਕਰ ਦੋਗੇ, ਉਹਨਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਬਰਾਬਰ ਖੜੇ ਕਰ ਦੋਗੇ, ਫਿਰ ਸ਼ਹੀਦੀ ਦੀ ਪਰਿਭਾਸ਼ਾ ਤਾਂ ਅਲੱਗ ਨਿਕਲ ਕੇ ਆਏਗੀ। ਜਦੋਂ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਨਾ ਕਿਸੇ ਕੋ ਭੈ ਦੇਤ ਹੈ ਨਾ ਕਾਹੂ ਕਾ ਭੈ ਮਨ, ਤੁਸੀਂ ਇੱਕ ਪਾਸੇ ਸਰੇਆਮ ਡਰ ਦਿੱਤਾ, ਬੱਸਾਂ 'ਚ ਉਤਾਰ ਕੇ ਲੋਕ ਮਾਰੇ ਗਏ, ਖੇਤਾਂ ਦੇ ਵਿੱਚ ਮਾਰੇ ਗਏ, ਦੁਕਾਨਾਂ ਦੇ ਵਿੱਚ ਮਾਰੇ ਗਏ। ਉਦੋਂ ਜਦੋਂ ਨਿਰਦੋਸ਼ ਲੋਕ ਮਾਰੇ ਗਏ, ਹਿੰਦੂ ਮਾਰੇ ਗਏ, 35,000 ਅੱਤਵਾਦ ਪੀੜਿਤ ਹੈ ਪਰਿਵਾਰ, ਉਹਦੀ ਗੱਲ ਆਪਾਂ ਇੱਕ ਵਾਰ ਵੀ ਨਹੀਂ ਕਰਦੇ ਹੈਗੇ। ਮੈਂ ਇਹ ਪੁੱਛਣਾ ਚਾਹੁੰਦਾ ਕਰਨੈਲ ਪੀਰ ਮੁਹੰਮਦ ਸਾਹਿਬ ਤੋਂ ਵੀ ਦਰਬਾਰ ਸਾਹਿਬ ਦੇ ਅੰਦਰ ਬੰਦੂਕ ਕਿਵੇਂ ਆ ਗਈ? ਦਰਬਾਰ ਸਾਹਿਬ ਦੇ ਅੰਦਰ ਬੰਬ ਕਿਵੇਂ ਆ ਗਏ? ਦਰਬਾਰ ਸਾਹਿਬ ਮਤਲਬ ਕੋਈ ਵੀ ਮੰਦਿਰ ਹੋਵੇ, ਸਾਡਾ ਹਿੰਦੂਆਂ ਦਾ ਮੰਦਿਰ ਹੋਵੇ, ਜੋ ਉਸ ਮੰਦਿਰ ਦੇ ਵਿੱਚੋਂ ਬੰਬ ਔਰ ਹਥਿਆਰ ਇਕੱਠੇ ਕਰਕੇ ਇੰਡੀਅਨ ਆਰਮੀ ਨਾਲ ਮੁਕਾਬਲਾ ਕੀਤਾ ਜਾਏਗਾ ਤਾਂ ਉਹ ਦੇਸ਼ ਭਗਤੀ ਦਾ ਸਬੂਤ ਤਾਂ ਨਹੀਂ ਹੋ ਸਕਦਾ। ਔਰ ਜਿੱਥੇ ਤੱਕ ਘੱਟ ਗਿਣਤੀ ਵਰਗ ਦੀ ਗੱਲ ਹੈ ਵੀ ਅਸੀਂ ਘੱਟ ਗਿਣਤੀ 'ਚ ਹੈ, ਤੁਸੀਂ ਘੱਟ ਗਿਣਤੀ 'ਚ ਸੀਗੇ। 1984 'ਚ ਦੰਗੇ ਹੋਏ, ਉਸ ਦੰਗੇ ਦੇ ਦੋਸ਼ੀਆਂ ਨੂੰ, ਜਿਹਦੀ ਹਿੰਦੂਆਂ ਦੀ ਸਭ ਤੋਂ ਬੜੀ ਜਮਾਤ ਹੈ
बीजेपी वो सरकार चाही उन्होंने दोषियों ਨੂੰ ਸਜ਼ਾ ਦਿੱਤੀ। ਜਿਹੜੇ ਲੋਕ ਅੱਜ ਤੱਕ ਸਜ਼ਾ ਤੋਂ ਬਚ ਰਹੇ ਸੀਗੇ, ਚਾਹੇ ਉਹ ਜਗਦੀਸ਼ ਟਾਈਟਲਰ ਸੀ ਚਾਹੇ ਕੋਈ ਹੋਰ ਸੀ, ਉਹਨਾਂ ਨੂੰ ਉਸ ਪੀਰੀਅਡ ਦੇ ਵਿੱਚ ਸਜ਼ਾ ਮਿਲੀ। ਤਾਂ ਬਹੁ ਗਿਣਤੀ ਨੇ ਯਾਨੀ ਹਿੰਦੂ ਜਿਹੜੀ ਬੜੀ ਗਿਣਤੀ ਹੈ ਉਹਨਾਂ ਨੇ ਕਦੇ ਸਿੱਖਾਂ ਦੇ ਉੱਤੇ ਅਤਿਆਚਾਰ ਨਹੀਂ ਕੀਤੇ ਔਰ ਸਿੱਖਾਂ ਦੇ ਨਾਲ ਆਮ ਸਿੱਖਾਂ ਦੇ ਨਾਲ ਹਿੰਦੂ ਸਮਾਜ ਦੀਆਂ ਭਾਵਨਾਵਾਂ ਮਿਲੀਆਂ ਜੁਲੀਆਂ। ਔਰ ਜਿੱਥੇ ਤੱਕ ਇਹ ਗੱਲ ਹੈ ਵੀ ਜੇ ਅਸੀਂ ਕਿਸੇ ਹੱਤਿਆਰੇ ਨੂੰ, ਅਸੀਂ ਕਿਸੇ ਜ਼ੁਲਮ ਕਰਨ ਵਾਲੇ ਨੂੰ ਅਸੀਂ ਜੇ ਖਿਤਾਬ ਦਾਂਗੇ ਤਾਂ ਨੈਚੁਰਲੀ ਜਿਹੜਾ ਦੂਸਰਾ ਵਰਗ ਪ੍ਰਭਾਵਿਤ ਹੈ ਉਸ ਨੂੰ ਸਵੀਕਾਰ ਨਹੀਂ ਕਰੇਗਾ। ਹੁਣੇ ਕਰਨੈਲ ਪੀਰ ਮੁਹੰਮਦ ਜੀ ਨੇ ਕਿਹਾ ਕਿ ਜਰਨੈਲ ਸਿੰਘ ਜੀ ਸ਼ਹੀਦ ਹੋਏ, ਫਲਾਣੇ ਸ਼ਹੀਦ ਹੋਏ, ਢਿਮਕਣੇ ਸ਼ਹੀਦ ਹੋਏ, ਲੇਕਿਨ ਜਦੋਂ ਫੌਜ ਦੇ ਮੁਖੀ ਦੀ ਗੱਲ ਆਈ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਗੱਲ ਆਈ, ਉੱਥੇ ਅਸੀਂ ਸ਼ਹੀਦੀ ਦੀ ਗੱਲ ਨਹੀਂ ਕੀਤੀ। ਉੱਥੇ ਕਿਹਾ ਵੀ ਉਹਨਾਂ ਨੂੰ ਮੌਤ ਪ੍ਰਾਪਤ ਹੋ ਗਈ। ਤੇ ਸ਼ਹੀਦੀ ਦੀ ਪਰਿਭਾਸ਼ਾ ਵੀ ਅਲੱਗ-ਅਲੱਗ ਆ ਰਹੀ ਹੈ। ਤੇ ਜੇ ਕੁਝ ਲੋਕ ਹੋ ਸਕਦਾ ਅੰਗਰੇਜ਼ਾਂ ਦੇ ਲੋਕ ਜਨਰਲ ਡਾਇਰ ਨੂੰ ਸ਼ਹੀਦ ਮੰਨਦੇ ਹੋਣ, ਹਿੰਦੁਸਤਾਨ ਤਾਂ ਨਹੀਂ ਨਾ ਸ਼ਹੀਦ ਮੰਨ ਸਕਦਾ। ਹਿੰਦੁਸਤਾਨ ਦੀ ਸ਼ਹੀਦੀ ਪਰਿਭਾਸ਼ਾ ਅਲੱਗ ਹੈ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸੰਬੰਧਿਤ ਦਿਵਸ ਮਨਾਇਆ ਜਾ ਰਿਹਾ ਹੈ, ਕੋਈ ਵੀ ਸੱਚਾ ਹਿੰਦੂ ਜਾਂ ਕੋਈ ਵੀ ਹਿੰਦੁਸਤਾਨੀ ਉਸ ਸ਼ਹੀਦੀ ਦਿਹਾੜੇ ਦਾ ਵਿਰੋਧ ਨਹੀਂ ਕਰ ਸਕਦਾ। ਉਹਦਾ ਦਰਬਾਰ ਸਾਹਿਬ ਦੇ ਵਿੱਚ ਪ੍ਰਤੀ ਪੂਰੀ ਆਸਥਾ ਹੈ, ਪੂਰੀ ਸ਼ਰਧਾ ਹੈ। ਪਰ ਜਿਹੜੇ ਲੋਕ ਉੱਥੇ ਬੰਬ ਇਕੱਠੇ ਕਰਦੇ ਰਹੇ, ਜਿਹੜੇ ਲੋਕ ਉੱਥੇ ਬਾਰੂਦ ਇਕੱਠਾ ਕਰਦੇ ਰਹੇ, ਜਿਹੜੇ ਲੋਕ ਉੱਥੇ ਕਤਲੋ ਗਾਰਤ ਦੀ ਸਕੀਮ ਬਣਾਉਂਦੇ ਰਹੇ, ਉਹਨਾਂ ਦੇ ਪ੍ਰਤੀ ਨਾ ਮੇਰੀ ਨਾ ਹੀ ਹਿੰਦੁਸਤਾਨ ਦੇ ਸੱਚੇ ਹਿੰਦੁਸਤਾਨੀ ਦੀ, ਉਹ 'ਚ ਸਿੱਖ ਵੀ ਹੈ, ਉਹ 'ਚ ਹਿੰਦੂ ਵੀ ਹੈ, ਉਹ 'ਚ ਦੂਸਰੇ ਹਾਂ ਕਿਸੇ ਨੂੰ ਬੰਦੂਕ ਦੇ ਜ਼ੋਰ ਤੇ ਤੁਸੀਂ ਆਪਣੀ ਪਰਿਭਾਸ਼ਾ ਮਨਾਉਣਾ ਚਾਹੋ ਉਹ ਤਾਂ ਫਿਰ ਕੋਈ ਗੱਲ ਹੀ ਨਹੀਂ ਹੈ। ਉਹ ਪਹਿਲਾਂ ਵੀ ਲੋਕ ਡਰਦੇ ਮਾਰੇ ਮੰਨ ਰਹੇ ਸੀਗੇ ਤੇ ਹੁਣ ਵੀ ਤੁਸੀਂ ਬੰਦੂਕ ਦੇ ਜ਼ੋਰ ਨਾਲ ਮਨਾਉਣ ਦੀ ਗੱਲ ਕਰੋਗੇ ਤਾਂ ਉਸ 'ਚ ਕਿਸੇ ਨੂੰ ਕੋਈ ਲੋਕ ਡਰ ਜਾਣਗੇ। ਪਰ ਅਸੀਂ ਜਿਹੜੀ ਗੱਲ ਕੀਤੀ ਹੈ ਉਹਦੇ 'ਚ ਅੱਤਵਾਦ ਦੇ ਖਿਲਾਫ ਹੈ, ਵੱਖਵਾਦ ਦੇ ਖਿਲਾਫ ਹੈ। ਸਾਡੀ ਜਿਹੜੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਨਹੀਂ ਹੈ, ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਕੌਮ ਦੇ ਖਿਲਾਫ ਨਹੀਂ ਹੈ। ਪਰ ਜੇ ਕੋਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਿੱਖ ਹੈ ਉਹਦੀ ਸੋਚ ਦਾ ਅਸੀਂ ਕੁਝ ਨਹੀਂ ਕਰ ਸਕਦੇ। ਹਾਂਜੀ, ਕੀ ਕਹਿਣਾ ਚਾਹੋਗੇ ਕਰਨੈਲ ਸਿੰਘ ਜੀ? ਇਹਨਾਂ ਵੱਲੋਂ ਕਾਫੀ ਜਿਹੜੀਆਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਗਈਆਂ, ਇਹਦੇ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਕੀ ਪੱਖ ਰੱਖਣਾ ਚਾਹੋਗੇ ਆਪਣਾ? ਦੇਖੋ, ਇੱਕ ਤਾਂ ਗੁਪਤਾ ਸਾਹਿਬ ਦੇ ਕੋਲੋਂ ਅਸੀਂ ਕੋਈ ਸਰਟੀਫਿਕੇਟ ਤਾਂ ਲੈਣਾ ਨਹੀਂਗਾ ਕਿ ਇਹ ਉਹਨਾਂ ਨੂੰ ਸ਼ਹੀਦ ਮੰਨਣਗੇ ਤੇ ਤਾਂ ਹੀ ਕੌਮ ਉਹਨਾਂ ਨੂੰ ਸ਼ਹੀਦ ਮੰਨੇਗੀ। ਕੌਮ ਦੀ ਮੈਂ ਗੱਲ ਕਰਦਾ ਕਿ ਕੌਮ ਦਾ ਪੈਮਾਨਾ ਕੀ ਹੈ ਕਿ ਜਿਹੜਾ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਇਹ ਸਾਨੂੰ ਉੱਥੇ ਸਾਡੇ ਗੁਰੂ ਸਾਹਿਬਾਨ ਨੇ ਮੀਰੀ ਤੇ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਉਹਨਾਂ ਨੇ ਸ਼ਸਤਰ ਵਿਦਿਆ ਦਾ ਅਭਿਆਸ, ਸ਼ਸਤਰਾਂ ਪ੍ਰਤੀ ਸਤਿਕਾਰ, ਅੱਜ ਵੀ ਜਦੋਂ ਤੁਸੀਂ ਇਹ ਉੱਥੇ ਜਾਣ ਦਰਸ਼ਨ ਕਰਨ ਤੇ ਇਹਨਾਂ ਨੂੰ ਸਮਝ ਲੱਗੇਗੀ ਕਿ ਅੱਜ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸ਼ਾਮ ਨੂੰ ਸਾਰੀ ਰਸਮ ਜਿਹੜੀ ਹੁੰਦੀ ਹੈ ਪੂਰੇ ਦਿਨ ਦੀ, ਜਿਹੜਾ ਨਿਤਨੇਮ ਸੰਪੂਰਨ ਹੁੰਦਾ ਔਰ ਸੁਖ ਆਸਨ ਹੁੰਦਾ, ਤਾਂ ਉਸ ਤੋਂ ਬਾਅਦ ਉੱਥੇ ਜਿਹੜੀਆਂ ਸੰਗਤਾਂ ਹਾਜ਼ਰ ਹੁੰਦੀਆਂ ਨੇ, ਚਾਹੇ ਉੱਥੇ 100 ਦੇ ਕਰੀਬ ਹੋਵੇ ਤੇ ਚਾਹੇ ਲੱਖ ਦੇ ਕਰੀਬ ਹੋਵੇ, ਉਹਨਾਂ ਨੂੰ ਗੁਰੂ ਸਾਹਿਬਾਨ ਵੇਲੇ ਜਿਹੜੇ ਸ਼ਸਤਰ ਸਨ, ਜਿਹੜੇ ਅੱਜ ਵੀ ਤੋਸ਼ੀਆਖਾਨਾ ਦੇ ਵਿੱਚ ਸੰਭਾਲ ਕੇ ਰੱਖੇ ਹੋਏ ਆ, ਜਿਨ੍ਹਾਂ ਨੂੰ ਉਦੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇੰਡੀਅਨ ਆਰਮੀ ਵੱਲੋਂ, ਉਹਨਾਂ ਦਾ ਬਕਾਇਦਾ ਕੱਲੇ ਦਾ ਜ਼ਿਕਰ ਜਿਹੜਾ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਵੀ ਔਰ ਬਾਬਾ ਗੁਰਬਖਸ਼ ਸਿੰਘ ਜੀ ਦੇ ਵੀ, ਗੁਰੂ ਗੋਬਿੰਦ ਸਿੰਘ ਜੀ ਦੇ ਵੀ ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੀ ਜਿਹੜੇ ਵੀ ਸ਼ਸਤਰ ਹੈਗੇ ਨੇ, ਉਹਨਾਂ ਸਾਰੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਆ। ਸੋ ਸ਼ਸਤਰ ਜਿਹੜਾ ਹੈ ਸਿੱਖ ਕੌਮ, ਤੁਸੀਂ ਦੇਖੋ ਜਿਹੜਾ ਅਸੀਂ ਗਾਤਰਾ ਪਹਿਨਦੇ ਆ, ਜਿਹੜੇ 5 ਕਕਾਰ ਨੇ ਸਾਡੇ ਸਿੱਖੀ ਦੇ, ਉਹਨਾਂ ਦੇ ਵਿੱਚ ਸ੍ਰੀ ਸਾਹਿਬ ਜਿਹੜੀ ਹੈ ਉਹ ਭਾਵੇਂ ਕੋਈ 9 ਇੰਚੀ ਪਾਉਂਦਾ, ਭਾਵੇਂ ਕੋਈ ਵੱਡੀ ਆਪਣੇ ਕਿਰਪਾਨ ਗਾਤਰੇ ਵਾਲੀ ਪਹਿਨਦਾ, ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਹੀ ਇਹੋ ਹੈ ਕਿ ਜ਼ੁਲਮ ਦੇ ਖਿਲਾਫ ਜਿਹੜਾ ਤੁਸੀਂ ਹਥਿਆਰ ਆਪਣੇ ਕੋਲ ਰੱਖਿਆ ਉਹ ਚੁੱਕ ਸਕਦੇ ਹੋ। ਸੋ ਜਦੋਂ ਦੀ ਸਮੇਂ ਦੀ ਸਰਕਾਰ ਜਿਹੜੀ ਹੁੰਦੀ ਹੈ, ਉਹ ਉਸ ਵੇਲੇ ਦੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਉਹਨਾਂ ਦੇ ਸਰਕਾਰ ਦੇ ਪ੍ਰਬੰਧ ਦੇ ਹੇਠ ਹੁੰਦੇ ਨੇ ਜਾਂ ਜਿਹੜੇ ਉਹਦੀ ਹਮਾਇਤ ਕਰ ਰਹੇ ਹੁੰਦੇ ਨੇ, ਉਹ ਹਮੇਸ਼ਾ ਬਹੁ ਗਿਣਤੀ 'ਚ ਹੁੰਦੇ ਨੇ, ਤਾਂ ਉਹਨਾਂ ਨੇ ਹਮੇਸ਼ਾ ਹਕੂਮਤ ਦੀ ਗੱਲ ਕਰਨੀ ਹੁੰਦੀ ਹੈ। ਤੇ ਤੁਸੀਂ ਇਹ ਦੇਖੋ, ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸਿੰਘਾਂ ਨੇ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ, ਕੀ ਉਦੋਂ ਦੇ ਲੋਕਾਂ ਨੇ, ਉਦੋਂ ਦੀ ਹਕੂਮਤ ਨੇ ਕੀ ਉਹਨਾਂ ਨੂੰ ਕੀ ਕਿਹਾ ਹੋਵੇਗਾ? ਉਹਨਾਂ ਨੂੰ ਵੀ ਉਦੋਂ ਇਹੋ ਹੀ ਸ਼ਬਦ ਅਲਾਪੇ ਹੋਣਗੇ ਜਿਹੜੇ ਅੱਜ ਆਪਣੇ ਗੁਪਤਾ ਸਾਹਿਬ ਕਹਿ ਰਹੇ ਨੇ। ਸੋ ਹਰ ਇੱਕ ਦੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਤੁਸੀਂ ਜਿਹੜੀ 35,000 ਨਿਰਦੋਸ਼ ਲੋਕਾਂ ਦੀ ਗੱਲ ਕਰਦੇ ਹੋ। ਅਸੀਂ ਵੀ ਇਹ ਗੱਲ ਕਹਿਣੀ ਚਾਹੁੰਦੇ ਆ, ਮੈਂ ਵਾਰ-ਵਾਰ ਕਹਿਣਾ
ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਤੁਸੀਂ ਉਹ ਮੰਗ ਕਿਉਂ ਨਹੀਂ ਰੱਖਦੇ? ਕੇਂਦਰ ਸਰਕਾਰ ਕੋਲ ਅੱਜ ਵੀ ਰੱਖੋ ਕਿ ਟਰੁੱਥ ਕਮਿਸ਼ਨ ਬਣਾ ਦਿਓ। ਉਹ ਕਮਿਸ਼ਨ ਜਿਹੜਾ ਉਹ ਪੂਰੀ ਜਾਂਚ ਕਰੇ ਕਿ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਕਿਵੇਂ ਆਇਆ, ਉਹਨੂੰ ਕਿਹਨੇ ਲਿਆਂਦਾ। ਜਿੱਥੋਂ ਤੱਕ ਇਹ ਗੱਲ ਕਹਿ ਰਹੇ ਨੇ ਕਿ ਹਥਿਆਰ ਕਿਵੇਂ ਚਲੇ ਗਏ, ਹਥਿਆਰ ਕਿਵੇਂ ਆਏ, ਹਥਿਆਰਾਂ ਦੀ ਵਰਤੋਂ ਕਿਵੇਂ ਕੀਤੀ ਗਈ, ਉਹਦੀ ਉੱਚ ਪੱਧਰੀ ਜਾਂਚ ਜਿਹੜੀ ਹੈ ਅੱਜ ਤੱਕ ਇੰਡੀਅਨ ਗਵਰਨਮੈਂਟ ਨੇ ਜਿਹੜੀ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਰਹੇ ਹੋ, ਤੇ ਕੀ ਉਹ ਤੁਹਾਡੇ ਕੋਲ ਕੋਈ ਹੋਰ ਵੇ ਆਊਟ ਨਹੀਂ ਸੀ ਹੈਗਾ? ਜਿਹੜੇ ਤੁਹਾਨੂੰ ਪਤਾ ਹੈ ਕਿ ਲੋਕ ਮੰਨ ਲਓ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ 500 ਸਾਥੀ ਹੋਣਗੇ ਜਾਂ 5000 ਸਾਥੀ ਹੋਣਗੇ, ਦਰਬਾਰ ਸਾਹਿਬ ਦੇ ਆਲੇ ਦੁਆਲੇ ਤੁਸੀਂ ਘੇਰਾ ਪਾ ਕੇ, ਤੁਸੀਂ ਲੰਮਾ ਸਮਾਂ ਘੇਰਾ ਪਾ ਕੇ, ਹਰ ਤਰ੍ਹਾਂ ਦੀਆਂ ਪਾਬੰਦੀਆਂ ਲਾ ਕੇ, ਕੀ ਤੁਸੀਂ ਮਜਬੂਰ ਕਰਕੇ ਕੋਈ ਇਹੋ ਜਿਹਾ ਕੋਈ ਹੋਰ ਹੱਲ ਨਹੀਂ ਸੀ ਕੱਢ ਸਕਦੇ? ਲੇਕਿਨ ਤੁਹਾਡਾ ਇਹ ਮਤਲਬ ਹੀ ਨਹੀਂ ਸੀ। ਇਹ ਮਤਲਬ ਇੱਕੋ ਇੱਕ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਇਹ ਦੱਸਿਆ ਜਾਵੇ ਜਿਵੇਂ ਪਹਿਲਾਂ। ਫਿਰ ਤੁਹਾਡਾ ਤੇ ਉਹਨਾਂ ਦਾ ਫਰਕ ਕੀ ਹੈ? ਜਿਹੜੀਆਂ ਹਕੂਮਤਾਂ ਜਿਨ੍ਹਾਂ ਨੂੰ ਅਸੀਂ ਅਬਦਾਲੀ ਕਹਿੰਦੇ ਆ, ਜਿਨ੍ਹਾਂ ਨੂੰ ਔਰੰਗਜ਼ੇਬ ਕਹਿੰਦੇ ਆ, ਜਿਨ੍ਹਾਂ ਨੂੰ ਮੱਸੇ ਰੰਗੜ ਕਹਿੰਦੇ ਆ, ਜਿਨ੍ਹਾਂ ਨੂੰ ਵਜੀਦੇ ਕਹਿੰਦੇ ਆ, ਉਹ ਕੰਮ ਹੀ ਤਾਂ ਉਹ ਕਰਦੇ ਰਹੇ ਜਿਹੜਾ ਕੰਮ ਤੁਹਾਡੀ ਹਕੂਮਤ ਨੇ ਮੌਕੇ ਆਣ ਕੇ ਕੀਤਾ, ਔਰ ਤੁਸੀਂ ਉਹਦੇ ਤੇ ਮੋਹਰ ਲਾ ਰਹੇ ਹੋ। ਕਿ ਤੁਹਾਡਾ ਫਰਕ ਇਹ ਹੋਣਾ ਚਾਹੀਦਾ ਹੈ ਕਿ ਇਹ ਸਾਡੀ ਆਪਣੀ ਕੌਮ ਹੈ। ਜੇ ਤੁਹਾਡੀ ਨਜ਼ਰ ਦੇ ਵਿੱਚ ਉਹ ਵਾਕਿਆ ਹੀ ਤੁਹਾਨੂੰ ਉਹ ਗਲਤ ਲੱਗ ਰਹੇ ਨੇ ਲੋਕ, ਤੇ ਬੜੇ ਹੋਰ ਢੰਗ ਤਰੀਕੇ ਹੋ ਸਕਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਉਹਨਾਂ ਦੇ ਉੱਤੇ ਕਾਬੂ ਪਾ ਸਕਦੇ ਸੀ। ਲੇਕਿਨ ਤੁਸੀਂ 37 ਹੋਰ ਗੁਰਧਾਮਾਂ ਦੇ ਉੱਤੇ ਇੱਕੋ ਟਾਈਮ ਹਮਲਾ ਕੀਤਾ, ਔਰ ਉਸ ਹਮਲੇ ਦੇ ਵਿੱਚ ਕੀ ਉੱਥੇ ਸਾਰਿਆਂ ਗੁਰਧਾਮਾਂ ਦੇ ਅੰਦਰ, ਇੱਥੇ ਪਟਿਆਲਾ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਿੱਥੇ ਬੈਠੇ ਹੋਏ ਨੇ ਉੱਥੇ ਵੀ ਹਮਲਾ ਕੀਤਾ ਗਿਆ, ਮੋਗੇ ਦੇ ਵਿੱਚ ਬੀਬੀ ਕਾਨਕੌਰ ਦੇ ਗੁਰਦੁਆਰੇ ਹਮਲਾ ਕੀਤਾ ਗਿਆ, ਮਹਿਤਾ ਚੌਂਕ ਦੇ ਵਿੱਚ ਹਮਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਜੀ ਤਾਂ ਇੱਥੇ ਬੈਠੇ ਸਨ, ਫਿਰ ਮਹਿਤਾ ਚੌਂਕ ਦੇ ਉੱਤੇ ਕਿਉਂ ਹਮਲਾ ਕੀਤਾ ਗਿਆ? ਹੋਰ ਕਿੰਨੇ ਪਵਿੱਤਰ ਗੁਰਧਾਮ ਨੇ ਜਿਨ੍ਹਾਂ ਦੇ ਉੱਤੇ ਇੱਕੋ ਟਾਈਮ ਹਮਲਾ ਕੀਤਾ ਗਿਆ। ਹੁਣ ਇਹ ਵਾਰ-ਵਾਰ ਕਰਨੈਲ ਸਿੰਘ ਜੀ ਮੈਂ ਰੋਕਣਾ ਚਾਹੁੰਦਾ ਤੁਹਾਨੂੰ ਇੱਥੇ। ਇਹਨਾਂ ਨੂੰ ਇਹ ਵੀ ਇਤਰਾਜ਼ ਹੈ ਕਿ ਤੁਸੀਂ ਬੀਬੀ ਇੰਦਰਾ ਗਾਂਧੀ ਨੂੰ ਤੁਸੀਂ ਸ਼ਹੀਦ ਕਹਿ ਕੇ ਸੰਬੋਧਨ ਕਿਉਂ ਨਹੀਂ ਕੀਤਾ? ਫੌਜ ਦੇ ਜਰਨਲ ਨੂੰ ਤੁਸੀਂ ਸ਼ਹੀਦ ਕਿਉਂ ਨਹੀਂ ਕਿਹਾ? ਇਹਨਾਂ ਨੂੰ ਇਸ ਚੀਜ਼ ਦਾ ਵੀ ਜਿਹੜਾ ਇਸ ਦਾ ਵੀ ਜਵਾਬ ਦਿਓ ਜੀ। ਦੇਖੋ, ਜਿਨ੍ਹਾਂ ਨੂੰ ਜਿਵੇਂ ਇਹ ਕਹਿੰਦੇ ਆ ਕਿ ਅਸੀਂ ਕਾਤਲ ਮੰਨਦੇ ਆ ਉਹਨਾਂ ਨੂੰ, ਤੇ ਸਾਡੀ ਨਿਗਾਹ ਦੇ ਵਿੱਚ ਤਾਂ ਉਹ ਕਾਤਲ ਨੇ। ਇੱਕ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਜਿਹੜੀ ਚੁਣੀ ਹੋਈ ਹੈ, ਜਿਹੜੀ ਕਹਿੰਦੀ ਮੈਂ ਡੈਮੋਕ੍ਰੈਟਿਕ ਢੰਗ ਦੇ ਨਾਲ ਇਸ ਦੇਸ਼ ਦੀ ਵਾਗਡੋਰ ਚਲਾ ਰਹੀ ਹਾਂ, ਔਰ ਉਸ ਨੂੰ ਕੀ ਹੱਕ ਹੈ ਕਿ ਉਹ ਇੱਕ ਪੂਰੀ ਕਮਿਊਨਿਟੀ ਨੂੰ ਸਬਕ ਸਿਖਾਉਣ ਵਾਸਤੇ ਤੇ ਪੂਰੇ ਇੱਕ ਇਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਜਿਵੇਂ ਹੁਣ ਲਾਕਡਾਊਨ ਲੱਗਾ, ਕਰਫਿਊ ਲੱਗਾ, ਇਹੋ ਜਿਹਾ ਮਾਹੌਲ ਪੈਦਾ ਕਰਕੇ ਤੇ ਇੱਕ ਪਵਿੱਤਰ ਗੁਰਧਾਮਾਂ ਦੇ ਉੱਤੇ ਹਮਲਾ ਕਰੇ, ਔਰ ਬਾਅਦ ਦੇ ਵਿੱਚ ਆਪ ਵੀ ਕਵੇ ਇਹ ਗੱਲ। ਬਾਅਦ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜੇ ਉਸ ਵੇਲੇ ਦੇ ਜਰਨਲਿਸਟ ਸਨ, ਚਾਹੇ ਮਾਰਕ ਟਲੀ ਸਨ, ਸਤੀਸ਼ ਜੈਕਬ ਸਨ, ਜਾਂ ਜਿਹੜੀਆਂ ਵੀ ਹੁਣ ਤੱਕ ਕਿਤਾਬਾਂ ਛਪੀਆਂ ਨੇ ਉਸ ਵੇਲੇ ਦੀਆਂ, ਕਿਸੇ ਨੇ ਵੀ ਉਹਨਾਂ ਨੂੰ ਜਸਟੀਫਾਈ ਨਹੀਂ ਕੀਤਾ, ਕਿਸੇ ਨੇ ਵੀ। ਅੱਜ ਕੱਲਾ ਦੇਸ਼ ਜਿਹੜਾ, ਜਿਹੜੇ ਦੇਸ਼ਾਂ ਨੇ, ਰਸ਼ੀਆ ਨੇ ਜਾਂ ਇੰਗਲੈਂਡ ਨੇ, ਜਿਨ੍ਹਾਂ ਨੇ ਬਕਾਇਦਾ, ਮੈਂ ਪਿੱਛੇ ਇੰਗਲੈਂਡ ਦੇ ਵਿੱਚ ਗਿਆ ਸੀ, ਮੈਂ ਉਹ ਸਾਰੇ ਕਾਗਜ਼ ਜਿਹੜੇ ਉੱਥੋਂ ਲੈ ਕੇ ਆਇਆ, ਅੱਜ ਵੀ ਮੇਰੇ ਕੋਲ ਮੌਜੂਦ ਨੇ, ਔਰ ਉੱਥੋਂ ਦੀਆਂ ਸਰਕਾਰਾਂ ਅੱਜ ਵੀ ਇਸ ਗੱਲ ਦੀ ਮਾਫੀ ਮੰਗ ਰਹੀਆਂ ਨੇ ਕਿ ਸਾਡੀ ਉਸ ਵੇਲੇ ਦੀ ਸਰਕਾਰ ਨੇ ਜੇ ਕੋਈ ਪਾਰਟ ਅਦਾ ਕੀਤਾ ਤਾਂ ਇਹ ਬੜੀ ਗਲਤ ਗੱਲ ਸੀ। ਅੱਜ ਦੀਆਂ ਸਰਕਾਰਾਂ ਪਾਰਲੀਮੈਂਟ ਤੱਕ ਬਿਆਨ ਦੇ ਰਹੀਆਂ ਨੇ, ਤੇ ਕੀ ਸਾਡੀ ਆਪਣੀ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਇੱਥੇ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਤੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਨ। ਜੀ ਗੁਪਤਾ ਜੀ ਕੀ ਕਹਿਣਾ ਚਾਹੋਗੇ ਜੀ? ਸਾਰੇ ਕਾਗਜ਼ ਇਹਨਾਂ ਕੋਲੇ ਮੌਜੂਦ ਨੇ, ਉਹ ਸਾਰੇ ਤੱਥ ਕਰਨੈਲ ਸਿੰਘ ਜੀ ਕਹਿ ਰਿਹਾ ਕਿ ਮੇਰੇ ਕੋਲੇ ਤੱਥ ਸਾਰੇ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਬਕਾਇਦਾ ਇਹ ਕਿਹਾ ਕਿ ਸਿੱਖ ਕੌਮ ਨਾਲ ਧੱਕਾ ਕੀਤਾ ਗਿਆ, ਸਿੱਖ ਕੌਮ ਤੇ ਜ਼ਿਆਦਤੀਆਂ ਹੋਈਆਂ, 84 ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਸੀ ਦਰਬਾਰ ਸਾਹਿਬ ਦੇ ਉੱਪਰ, ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਸੀ, ਉਹ ਨਜਾਇਜ਼ ਸੀ। ਕੀ ਕਹਿਣਾ ਚਾਹੋਗੇ ਜੀ ਇਸ ਚੀਜ਼ ਬਾਰੇ? ਇੱਕ ਮਿੰਟ ਗੁਪਤਾ ਜੀ ਨੂੰ ਮੈਂ ਇਹਨਾਂ ਦੇ ਬੋਲਣ ਤੋਂ ਪਹਿਲਾਂ ਇੱਕ ਹੋਰ ਮੈਂ ਜਿਹੜਾ ਪੁਆਇੰਟ ਜਿਹੜਾ ਹੈ ਉਹਦਾ ਵੀ ਇਹ ਜਵਾਬ ਨਾਲ ਜ਼ਰੂਰ ਦੇ ਦੇਣ ਕਿ ਇਹ ਵੀ ਦੱਸ ਦੇਣ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉੱਤੇ ਹਮਲੇ ਤੱਕ, ਜਦੋਂ ਤੱਕ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਉਹਨੂੰ ਸ਼ਹੀਦ ਨਹੀਂ ਕਰ ਲਿਆ, ਉਦੋਂ ਤੱਕ ਉਹਨਾਂ ਦੇ ਉੱਤੇ ਕਿਸੇ ਥਾਣੇ ਦੇ ਵਿੱਚ ਕੋਈ ਪਰਚਾ ਦਰਜ ਹੋਇਆ ਹੋਵੇ, ਕੋਈ ਉਹਨਾਂ ਦੇ ਉੱਤੇ ਕ੍ਰਿਮੀਨਲ ਐਕਟ ਲੱਗਾ ਹੋਵੇ, ਕੋਈ ਹੀਨੀਅਸ ਕ੍ਰਾਈਮ ਦਾ ਉਹਨਾਂ ਦੇ ਉੱਤੇ ਦੋਸ਼ ਲੱਗਾ ਹੋਵੇ ਜਿਹੜਾ ਸਾਬਤ ਕੀਤਾ ਜਾ ਸਕੇ। ਹੁਣ ਵੇਖੋ ਕਿ ਵੱਡੇ ਇੱਥੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਵੱਡੇ ਦੋਸ਼ ਲੱਗੇ ਨੇ, ਔਰ ਉਹ ਇਹ ਗੱਲ ਕਹਿੰਦੇ ਨੇ ਅਸੀਂ ਤਾਂ ਜੀ ਸਾਡੇ ਉੱਤੇ ਦੋਸ਼ ਲੱਗੇ ਅਸੀਂ ਬਰੀ ਹੋ ਗਏ, ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਉੱਤੇ ਤਾਂ ਕੋਈ ਦੋਸ਼ ਵੀ ਨਹੀਂ ਲੱਗਾ। ਬਰੀ ਹੋਣਾ ਨਾ ਹੋਣਾ ਇੱਕ ਅਲੱਗ ਗੱਲ ਏ,
ਕਿਸੇ ਵੀ ਥਾਣੇ ਦੇ ਵਿੱਚ ਇੱਕ ਨਵਦੀਪ ਹੈਗੇ ਨੇ ਇੱਥੋਂ ਦੇ ਖਰੜ ਦੇ ਆਰਟੀਆਈ ਐਕਟਿਵਿਸਟ, ਬਕਾਇਦਾ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਬਕਾਇਦਾ ਉਹਨਾਂ ਨੇ ਆਰਟੀਆਈ ਪਾ ਕੇ ਮੰਗਿਆ ਕਿ ਮੈਨੂੰ ਇਹ ਦੱਸਿਆ ਜਾਵੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ ਕਿੰਨੇ ਕੇਸ ਦਰਜ ਸਨ, ਜਿਨ੍ਹਾਂ ਕੇਸਾਂ ਕਰਕੇ ਉਹਨਾਂ ਨੂੰ ਤੁਸੀਂ ਭੰਗੌੜਾ ਲਾਣਿਆ ਹੋਇਆ ਸੀ ਜਾਂ ਉਹਨਾਂ ਦੇ ਉੱਤੇ ਤੁਸੀਂ ਇਨਾਮ ਰੱਖਿਆ ਹੋਇਆ ਸੀ ਤੇ ਤੁਸੀਂ ਉਹਨਾਂ ਨੂੰ ਆਪਣੇ ਗ੍ਰਿਫਤਾਰ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਨੂੰ ਤੁਸੀਂ ਕੁਝ ਕਰਨਾ ਚਾਹੁੰਦੇ ਸੀ। ਲੇਕਿਨ ਕੋਈ ਵੀ ਸਬੂਤ ਅੱਜ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ, ਭਾਈ ਅਮਰੀਕ ਸਿੰਘ ਦੇ ਉੱਤੇ, ਜਨਰਲ ਸ਼ਬੇਗ ਸਿੰਘ ਦੇ ਉੱਤੇ ਕੋਈ ਇਹਨਾਂ ਦੇ ਕੋਲ ਸਬੂਤ ਨਹੀਂ ਹੈਗਾ। ਜੀ ਜੀ, ਕੀ ਕਹਿਣਾ ਚਾਹੋਗੇ ਜੀ ਗੁਪਤਾ ਜੀ? ਇਸ ਦਾ ਜਵਾਬ ਤੁਹਾਡੇ ਤੋਂ ਲਵਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਉਹਨਾਂ ਦੀ ਗੱਲ ਦਾ, ਉਹਨਾਂ ਨੇ ਬੜੀ ਲੰਬੀ ਗੱਲ ਕੀਤੀ ਹੈ, ਮੈਂ ਵਾਰੀ-ਵਾਰੀ ਕਰਕੇ ਉਹਨਾਂ ਦੀ ਗੱਲ ਦਾ ਜਵਾਬ ਦਿੰਨਾ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਦਰਬਾਰ ਸਾਹਿਬ 'ਚ ਜੇ ਪਵਨ ਜਾਣ ਤਾਂ ਗੁਰੂ ਸਾਹਿਬ ਦੇ ਰਵਾਇਤੀ ਹਥਿਆਰਾਂ ਦੇ ਦਰਸ਼ਨ ਕਰਾਏ ਜਾਂਦੇ ਆ ਵਿਸ਼ੇਸ਼ ਅਵਸਰਾਂ ਤੇ, ਸ਼ਾਮ ਜਾਂ ਸਵੇਰ ਦੇ ਟਾਈਮ ਰਵਾਇਤੀ ਹਥਿਆਰਾਂ ਦੇ ਦਰਸ਼ਨ ਕਰਾਏ ਜਾਂਦੇ ਆ। ਉੱਥੇ ਬੰਬ, ਬੰਦੂਕ, ਹੈਡ ਗ੍ਰਨੇਡ ਦੇ ਦਰਸ਼ਨ ਨਹੀਂ ਕਰਾਏ ਜਾਂਦੇ। ਔਰ ਅੱਜ ਵੀ ਉਹ ਪੀਰੀਅਡ ਚੱਲ ਰਿਹਾ, ਅੱਜ ਵੀ ਉੱਥੇ ਰਵਾਇਤੀ ਹਥਿਆਰਾਂ ਦੇ ਦਰਸ਼ਨ ਹੋ ਰਹੇ ਹੋਣੇ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਨੇ, ਤਲਵਾਰ ਹੈ ਜਾਂ ਸ੍ਰੀ ਸਾਹਿਬ ਹੈ, ਜੋ ਵੀ ਉਹਨਾਂ ਦੇ ਹਥਿਆਰ ਸੀਗੇ, ਔਰ ਲੋਕ ਬੜੀ ਪਵਿੱਤਰਤਾ ਨਾਲ ਉਹਨਾਂ ਦੇ ਦਰਸ਼ਨ ਕਰਦੇ ਹੋਣਗੇ। ਪਰ ਅੱਜ ਵੀ ਕੋਈ ਉੱਥੇ ਬੰਦ ਹੱਥ ਗੋਲੇ ਜਾਂ ਰਾਕਟ ਲਾਂਚਰ ਦੇ ਦਰਸ਼ਨ ਨਹੀਂ ਹੋ ਰਹੇ। ਗੱਲ ਨੂੰ ਬੜੀ ਖੂਬਸੂਰਤੀ ਨਾਲ ਘੁਮਾ ਦਿੱਤਾ ਗਿਆ। ਜਿਹੜੇ ਪੀਰੀਅਡ ਦੀ ਆਪਾਂ ਗੱਲ ਕਰ ਰਹੇ ਆ, ਉਸ ਟਾਈਮ ਉੱਥੇ ਕਿਹੜੇ ਹਥਿਆਰ ਸੀਗੇ, ਉਸ ਟਾਈਮ ਕਿਹੜੇ ਹਥਿਆਰਾਂ ਨਾਲ ਮੋਰਚਾਬੰਦੀ ਹੋਈ, ਉਸ ਟਾਈਮ ਕਿਹੜੇ ਹਥਿਆਰਾਂ ਨਾਲ ਸੀਆਰਪੀ ਦੇ ਉੱਤੇ ਫਾਇਰਿੰਗ ਹੋ ਰਹੀ ਸੀ, ਉਸ ਟਾਈਮ ਕਿਹੜੇ ਹਥਿਆਰਾਂ ਨਾਲ ਡੀਆਈਜੀ ਅਟਵਾਲ ਦੇ ਉੱਤੇ ਹਮਲਾ ਹੋਇਆ, ਉਹਦੀ ਲਾਸ਼ ਦਰਬਾਰ ਸਾਹਿਬ ਦੀ ਪੌੜੀਆਂ ਦੇ ਵਿੱਚ ਜਿੱਥੇ ਸ਼ਰਧਾ ਨਾਲ ਲੋਕੀ ਮੱਥਾ ਟੇਕਦੇ ਆ, ਉੱਥੇ ਉਹਦੀ ਲਾਸ਼ ਪਈ ਰਹੀ। ਮੇਰੇ ਕਹਿਣ ਦਾ ਮਤਲਬ ਹੈ ਰਵਾਇਤੀ ਹਥਿਆਰਾਂ ਨਾਲ ਕੋਈ ਵਿਰੋਧ ਨਹੀਂ ਹੈ। ਜੇ ਭਗਵਾਨ ਰਾਮ ਜੀ ਨੇ ਕੋਈ ਉੱਥੇ ਤੀਰ ਧਨੁਸ਼ ਲੈ ਕੇ ਗਏ, ਕੋਈ ਮਾਤਾ ਨੇ ਅਸਤਰ ਸ਼ਸਤਰ ਧਾਰਨ ਕੀਤੇ, ਉਹ ਮੰਦਿਰ 'ਚ ਰਹਿ ਸਕਦੇ, ਕੋਈ ਵੀ ਸਰਕਾਰ ਉਹਦੇ ਉੱਤੇ ਪਾਬੰਦੀ ਨਹੀਂ ਲਗਾਏਗੀ। ਪਰ ਇਹਦੀ ਆੜ ਦੇ ਵਿੱਚ ਅਸੀਂ ਗੱਲ ਕਹੀਏ ਵੀ ਲੋ ਜੀ ਅਸੀਂ ਹੁਣ ਇੱਥੇ ਬੰਬ ਇਕੱਠੇ ਕਰਾਂਗੇ, ਹੁਣ ਅਸੀਂ ਇੱਥੇ ਹਥਿਆਰ ਇਕੱਠੇ ਕਰਾਂਗੇ ਔਰ ਫਿਰ ਉਹਨਾਂ ਦਾ ਉਪਯੋਗ ਕਰਾਂਗੇ, ਫਿਰ ਅਸੀਂ ਸਵਾਲ ਪੁੱਛ ਰਹੇ ਹਾਂ ਵੀ ਸਰਕਾਰ ਨੇ ਘੇਰਾ ਕਿਉਂ ਨਹੀਂ ਪਾਇਆ? ਸਰਕਾਰ ਨੇ ਲਾਕਡਾਊਨ ਡਾਊਨ ਕੀਤਾ, ਕਰਫਿਊ ਲਗਾਤਾ ਪੂਰੇ ਪੰਜਾਬ ਦੇ ਅੰਦਰ। ਹਾਲਾਂਕਿ ਮੇਰੀ ਡਿਊਟੀ ਕੋਈ ਨਹੀਂ ਹੈ ਕਿ ਮੈਂ ਸਰਕਾਰ ਦੀ ਪੈਰਵੀ ਕਰਾਂ। ਜਿਹੜੀ ਸਰਕਾਰ ਨੇ ਐਕਸ਼ਨ ਕੀਤਾ ਉਹ ਸਰਕਾਰ ਹੀ ਉਹਨੂੰ ਜਸਟੀਫਾਈ ਕਰੇ, ਮੇਰੇ ਕੋਲ ਉਹਨਾਂ ਦਾ ਠੇਕਾ ਨਹੀਂ ਹੈ। ਪਰ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹੁੰਦਾ, ਹਾਲਾਂਕਿ ਧਾਰਮਿਕ ਸਥਾਨ ਦੇ ਉੱਤੇ ਹਮਲਾ ਹੋਇਆ, ਮਿਲਟਰੀ ਐਕਸ਼ਨ ਕਰਨਾ ਪਿਆ, ਇਹ ਕਿਸੇ ਦੇ ਲਈ ਖੁਸ਼ਖਬਰੀ ਵਾਲੀ ਗੱਲ ਨਹੀਂ ਹੈ, ਦੁਖਦਾਈ ਹੈ। ਅਗਰ ਸਾਡੇ ਮੰਦਿਰ ਦੇ ਅੰਦਰ, ਗੁਰਦੁਆਰੇ ਦੇ ਅੰਦਰ ਹਿੰਦੁਸਤਾਨ ਦੀ ਸੈਨਾ ਨੂੰ ਚੜ ਕੇ ਜਾਣਾ ਪੈ ਰਿਹਾ ਹੈ ਤੇ ਇਹ ਬੜਾ ਦੁੱਖ ਦਾ ਵਿਸ਼ਾ ਹੈ। ਪਰ ਦੁੱਖ ਦਾ ਵਿਸ਼ਾ ਕਿਹਨਾਂ ਲੋਕਾਂ ਨੇ ਪੈਦਾ ਕੀਤਾ? ਕਿਹੜੇ ਲੋਕ ਉੱਥੇ ਮੌਜੂਦ ਸੀਗੇ? ਜਿਹੜੇ ਲੋਕ ਮੌਜੂਦ ਸੀ ਕਿ ਉਹਨਾਂ ਨੇ ਉਸ ਧਰਮ ਦੀ ਪਰੰਪਰਾਵਾਂ ਦਾ ਨਿਰਵਾਹ ਕੀਤਾ? ਜੇ ਨਿਰਵਾਹ ਕੀਤਾ, ਉਹ ਦਰਬਾਰ ਸਾਹਿਬ ਦੀ ਨਿਰਮਾਣ ਕਿਸ ਲਈ ਹੋਇਆ? ਵੀ ਉੱਥੇ ਲੋਕ ਜਾਣ, ਉਹਨਾਂ ਨੂੰ ਉਪਦੇਸ਼ ਮਿਲੇ, ਗੁਰੂ ਜੀ ਦੇ ਵਿਚਾਰ ਮਿਲਣ, ਨਾ ਕਿ ਇਹ ਉਪਦੇਸ਼ ਮਿਲੇ ਕਿ ਉੱਥੇ ਜਾ ਕੇ ਤੁਸੀਂ ਲੋਕਾਂ ਦੀ ਹੱਤਿਆ ਕਰ ਦੇਣੀ ਹੈ। ਮੌਜੂਦ ਹੋ ਜੀ ਜੀ, ਉੱਥੇ ਤਾਂ ਗੁਰੂ ਜੀ ਦੇ ਬਾਣੀ ਦਾ ਪ੍ਰਕਾਸ਼ ਹੋਇਆ, ਗੁਰੂ ਜੀ ਦੇ ਬਾਣੀ ਦਾ ਪ੍ਰਕਾਸ਼ ਹੋਇਆ, ਨਾ ਕਿ ਉੱਥੇ ਹਥਿਆਰਾਂ ਦਾ ਪ੍ਰਦਰਸ਼ਨ ਹੋਇਆ। ਕਰਨੈਲ ਪੀਰ ਮੁਹੰਮਦ ਜੀ ਨੇ ਉਸ ਗੱਲ ਨੂੰ ਘੁਮਾਤਾ ਕਿ ਰਵਾਇਤੀ ਹਥਿਆਰ ਹੋਣੇ ਚਾਹੀਦੇ, ਉਹ ਤਾਂ ਅੱਜ ਵੀ ਹੈਗੇ। ਅੱਜ ਸਰਕਾਰ ਫੌਜ ਕਿਉਂ ਨਹੀਂ ਦਾਖਲ ਕਰ ਰਹੀ? ਅੱਜ ਮਿਲਟਰੀ ਕਿਉਂ ਨਹੀਂ ਜਾ ਰਹੀ? ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਇਹ ਰਵਾਇਤ ਦਾ ਹਿੱਸਾ ਹੈ, ਇਹ ਧਰਮ ਦਾ ਹਿੱਸਾ ਹੈ, ਇੱਥੇ ਕੋਈ ਧਰਮ ਨਹੀਂ ਹੋ ਰਿਹਾ। ਇਸ ਕਰਕੇ ਦਰਬਾਰ ਸਾਹਿਬ ਦੇ ਅੰਦਰ ਕੋਈ ਮਿਲਟਰੀ ਨਹੀਂ ਜਾ ਰਹੀ, ਕੋਈ ਜੀ ਕਰਨੈਲ ਸਿੰਘ ਜੀ ਨੇ ਇੱਕ ਹੋਰ ਸਵਾਲ ਪੁੱਛਿਆ ਕਿ ਜਿਹੜੇ ਉਹਨਾਂ ਕੋਲੇ ਡਾਕੂਮੈਂਟ ਸਾਰੇ ਮੌਜੂਦ ਨੇ, ਆਰਟੀਆਈ ਦੇ ਵਿੱਚ ਸਾਬਿਤ ਹੋ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਕੋਈ ਪਰਚਾ ਜਾਂ ਕੋਈ ਮੁਕੱਦਮਾ ਜਿਹੜਾ ਉਸ ਤਰ੍ਹਾਂ ਦਾ ਦਰਜ ਨਹੀਂ ਹੈਗਾ। ਜੀ 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 ਜੀ, ਖਿਲਾਫ ਪਰਚਾ ਵੀ ਦਰਜ ਹੋਇਆ, ਲਾਲਾ ਜਗਤ ਨਾਰਾਇਣ ਜੀ ਦੇ ਮਰਡਰ ਦਾ ਕੇਸ ਦਰਜ ਹੋਇਆ, ਉਹਨਾਂ ਦੀ ਗ੍ਰਿਫਤਾਰੀ ਮਹਿਤਾ ਚੌਂਕ 'ਚ ਹੋਈ, ਫਿਰ ਉਹ ਜੇਲ੍ਹ 'ਚੋਂ ਰਿਹਾ ਹੋ ਕੇ ਗਏ, ਉਹ ਬਾਅਦ 'ਚ ਬਰੀ ਹੋ ਗਏ, ਨਹੀਂ ਬਰੀ ਹੋ ਗਏ। ਇਹ ਸਾਡੀ ਜੁਡੀਸ਼ਰੀ ਦਾ ਸਿਸਟਮ ਹੈ। ਪਰਚਾ ਕਈ ਲੋਕਾਂ ਦੇ ਖਿਲਾਫ ਕਤਲ ਦਾ ਵੀ ਦਰਜ ਹੁੰਦਾ ਹੈ, ਬਾਅਦ 'ਚ ਉਹ ਕਈ ਤਰੀਕੇ ਦੇ ਨਾਲ ਉੱਥੇ ਪੇਸ਼ ਹੁੰਦੇ ਹੈ, ਉਹਦੇ ਵਿੱਚੋਂ ਬਰੀ ਹੋ ਜਾਂਦੇ। ਇਹ ਵਿਵਾਦ ਦਾ ਵਿਸ਼ਾ ਨਹੀਂ। ਅਗਰ ਜੇ ਫਰਜ਼ ਕਰੋ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕੋਈ ਅਪਰਾਧ ਹੀ ਨਹੀਂ ਸੀਗਾ, ਫਿਰ ਉਹ ਦਰਬਾਰ ਸਾਹਿਬ ਦੇ ਵਿੱਚ ਕਿਉਂ ਬੈਠੇ ਹੋਏ ਸੀਗੇ? ਉਹ ਬਾਹਰ ਆ ਕੇ ਡੇਰਾ ਲਾ ਲੈਂਦੇ, ਉਹ ਬਾਹਰ ਆ ਕੇ ਆਪਣਾ ਸੰਘਰਸ਼ ਕਰਦੇ।
ਹੁਣ ਦਮਦਮੀ ਟਕਸਾਲ ਵਾਲੇ ਵੀ ਲੜ ਰਹੇ ਆ, ਅਕਾਲੀ ਦਲ ਵਾਲੇ ਵੀ ਲੜ ਰਹੇ, ਕਾਂਗਰਸ ਦੇ ਉੱਤੇ ਪ੍ਰਸ਼ਨ ਚੁੱਕਿਆ ਜਾ ਰਿਹਾ। ਕੋਈ ਦਰਬਾਰ ਸਾਹਿਬ ਦੇ ਵਿੱਚੋਂ ਥੋੜੀ ਮੋਰਚਾ ਲੱਗ ਰਿਹਾ ਹੈਗਾ। ਦਰਬਾਰ ਸਾਹਿਬ 'ਚ ਲੋਕੀ ਅਮਰਿੰਦਰ ਸਿੰਘ ਦੇ ਖਿਲਾਫ ਥੋੜੀ ਮੋਰਚਾ ਲਾ ਕੇ ਬੈਠੇ ਆ। ਉਸ ਟਾਈਮ ਅਸੀਂ ਧਰਮ ਦਾ ਸਹਾਰਾ ਲਿਆ, ਉਸ ਪਵਿੱਤਰ ਸਥਾਨ ਦਾ ਸਹਾਰਾ ਲਿਆ। ਅਗਰ ਕਿਸੇ ਨੇ ਪਵਿੱਤਰ ਸਥਾਨ ਦੀ ਬੇਰੁਮਤੀ ਕੀਤੀ ਹੈਗੀ ਤਾਂ ਪਹਿਲਾਂ ਉਹ ਲੋਕ ਜ਼ਿੰਮੇਵਾਰ ਸੀਗੇ ਜਿਹੜੇ ਬੰਬ, ਬੰਦੂਕ, ਹਥਿਆਰ ਲੈ ਕੇ ਆਪਣੇ 500 ਸਾਥੀਆਂ ਨਾਲ ਜਾਂ 250 ਸਾਥੀਆਂ ਨਾਲ ਜਾਂ 300 ਸਾਥੀਆਂ ਨਾਲ ਉਹਦੇ ਅੰਦਰ ਚਲੇ ਗਏ। ਉੱਥੇ ਬੱਬਰ ਖਾਲਸਾ ਦਾ ਔਰ ਦਮਦਮੀ ਟਕਸਾਲ ਵਾਲਿਆਂ ਦਾ ਵਿਰੋਧ ਹੁੰਦਾ ਰਿਹਾ, ਆਪਸ 'ਚ ਹਥਿਆਰਾਂ ਦੀ ਲੜਾਈ ਹੁੰਦੀ ਰਹੀ। ਉੱਥੇ ਆਪਸ 'ਚ ਹੁਣ ਵੀ 6 ਜੂਨ ਆਏਗਾ, ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਵੀ ਇੱਕ ਕਾਂਡ ਵਾਪਰਿਆ, ਲੋਕੀ ਤਲਵਾਰਾਂ ਲੈ ਕੇ ਆਪਸ 'ਚ ਲੜ ਪਏ। ਉੱਥੇ ਕੋਈ ਹਿੰਦੂ ਥੋੜੀ ਗਿਆ ਸੀਗਾ, ਕੋਈ ਦੂਸਰੇ ਧਰਮ ਦੇ ਲੋਕ ਥੋੜੀ ਗਏ। ਇਹ ਜਿਹੜੀ ਗਲਤ ਰਵਾਇਤ ਪੈ ਗਈ ਹੈਗੀ, ਤੁਸੀਂ ਜਿਸ ਚੀਜ਼ ਨੂੰ ਗਲਤ ਚੀਜ਼ ਨੂੰ ਜਸਟੀਫਾਈ ਕਰ ਰਹੇ ਹੋ ਉਹ ਅੱਗੇ ਜਾ ਕੇ ਸਾਡੀ ਪੀੜ੍ਹੀ ਲਈ ਲਾਭਦਾਇਕ ਨਹੀਂ। ਹਾਂ, ਤੁਸੀਂ ਕਹਿ ਸਕਦੇ ਹੋ ਇਹਨਾਂ ਨੇ ਕਿਹਾ ਕਿ ਪਵਨ ਗੁਪਤਾ ਤੋਂ ਸਰਟੀਫਿਕੇਟ ਲੈਣ ਤੋਂ ਥੋੜੀ ਜ਼ਰੂਰਤ ਹੈ। ਬਿਲਕੁਲ ਮੇਰੇ ਸਰਟੀਫਿਕੇਟ ਦੀ ਲੈਣ ਦੀ ਜ਼ਰੂਰਤ ਨਹੀਂ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਦੇ ਵਿੱਚ ਉਹਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ। ਕਈ ਸਿੱਖਾਂ ਦੀਆਂ ਕਾਨਫਰੰਸਾਂ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਦੇ ਅੰਦਰ ਅਸੀਂ ਲੜਾਈ ਲੜ ਪੜੇ। ਇਹ ਕਿਉਂ ਆ? ਕਿਉਂਕਿ ਅਸੀਂ ਰਵਾਇਤ ਗਲਤ ਪੈਦਾ ਕਰ ਲਈ ਹੈ। ਔਰ ਜਿੱਥੇ ਤੱਕ ਗੱਲ ਹੈ ਕਿ ਤੁਸੀਂ ਸ਼ਹੀਦ ਕਿਸ ਨੂੰ ਮੰਨਣਾ ਹੈ, ਇਸ ਤਰ੍ਹਾਂ ਦਾ ਪੂਰੀ ਛੂਟ ਹੈ ਉਹਨਾਂ ਨੂੰ। ਉਹਨਾਂ ਦੀ ਸ਼ਹੀਦੀ ਕੀ ਪਰਿਭਾਸ਼ਾ ਹੈ? ਮੇਰੀ ਸ਼ਹੀਦੀ ਪਰਿਭਾਸ਼ਾ ਇਹੀ ਹੈ ਕਿ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ, ਬੜੇ ਸਾਹਿਬਜ਼ਾਦਿਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ, ਜਾਂ ਸਾਡੇ ਦੇਸ਼ ਦੇ ਜਿਹੜੇ ਸੁਰਮੇ ਹੋਏ ਜਿਨ੍ਹਾਂ ਨੇ ਹਥਿਆਰ ਚੱਕਿਆ ਜ਼ੁਲਮ ਦੇ ਖਿਲਾਫ, ਉਹ ਸਾਡੇ ਸ਼ਹੀਦ ਹੈ। ਬਾਕੀ ਤੁਸੀਂ ਕਹੋ ਕਿ ਸਾਡੀ ਸ਼ਹੀਦੀ ਪਰਿਭਾਸ਼ਾ ਅਲੱਗ ਹੈ। ਇੰਦਰਾ ਗਾਂਧੀ ਨੇ ਜੇ ਕੋਈ ਦੇਸ਼ ਦੇ ਪ੍ਰਤੀ ਡਿਊਟੀ ਅਪਣਾਈ ਹੈ, ਹਾਂ ਉਹ ਡਿਊਟੀ ਸਖਤ ਸੀ, ਕੌੜੀ ਸੀ। ਅੱਜ ਵੀ ਲਾਕਡਾਊਨ ਹੋਇਆ, ਸਾਡੇ COVID-19 ਦੇ ਖਿਲਾਫ ਮੰਦਿਰ ਬੰਦ ਕਰ ਦਿੱਤੇ ਗਏ, ਮਸਜਿਦ ਬੰਦ ਕਰ ਦਿੱਤੇ ਗਏ, ਗੁਰਦੁਆਰੇ ਬੰਦ ਕਰ ਦਿੱਤੇ ਗਏ। ਦਰਬਾਰ ਸਾਹਿਬ 'ਚ ਜੇ ਕੋਈ ਲੋਕ ਜਾ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿ ਨਹੀਂ ਤੁਸੀਂ ਨਹੀਂ ਜਾ ਸਕਦੇ, ਮਹਾਮਾਰੀ ਤੋਂ, ਮਹਾ ਬਿਮਾਰੀ ਤੋਂ ਸਾਨੂੰ ਤਕਲੀਫ ਹੋ ਸਕਦੀ ਹੈ। ਔਰ ਬਹੁਤ ਸਾਰੇ ਸ਼ਰਧਾਲੂ ਉਸ ਗੱਲ ਨੂੰ ਮੰਨਦੇ ਵੀ ਹੈਗੇ। ਔਰ ਲੇਕਿਨ ਜਿੱਥੇ ਤੱਕ ਰਵਾਇਤ ਹੈ ਵੀ ਦਰਬਾਰ ਸਾਹਿਬ ਦੀ ਜਿਹੜੀ ਪੂਜਾ ਪਾਠ ਹੈ, ਜੋ ਸੁਖ ਆਸਨ ਹੈ, ਜੋ ਰਵਾਇਤ ਹੈ, ਉਹ ਰਵਾਇਤ ਜਾਰੀ ਰਹੇਗੀ। ਇਸ ਤਰ੍ਹਾਂ ਮੰਦਿਰ ਦੇ ਵਿੱਚ ਵੀ ਪੁਜਾਰੀ ਉਹ ਸੈਨ ਆਰਤੀ ਕਰ ਰਹੇ ਹੈ, ਪੁਜਾਰੀ ਮਾਤਾ ਦੀ ਆਰਤੀ ਕਰ ਰਹੇ, ਭਗਵਾਨ ਨੂੰ ਭੋਗ ਲਗਾ ਰਹੇ, ਪਰ ਸ਼ਰਧਾਲੂ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਸਖਤ ਫੈਸਲੇ ਕਈ ਵਾਰ ਸਰਕਾਰਾਂ ਨੂੰ ਕਰਨੇ ਪੈਂਦੇ ਆ। ਪਰ ਮੈਂ ਫਿਰ ਇਹ ਆਪਣੀ ਗੱਲ ਨੂੰ ਦੁਹਰਾ ਰਿਹਾ ਕਿ ਦਰਬਾਰ ਸਾਹਿਬ ਤੇ ਜਿਹੜਾ ਸੈਨਾ ਦੀ ਕਾਰਵਾਈ ਹੋਈ ਉਹ ਕਿਸੇ ਵੀ ਕੌਮ ਦੇ ਲਈ ਖੁਸ਼ੀ ਵਾਲੀ ਗੱਲ ਨਹੀਂ ਹੈ ਵੀ ਅਸੀਂ ਖੁਸ਼ੀ ਜ਼ਾਹਿਰ। ਗੁਪਤਾ ਜੀ ਮੈਂ ਰੋਕਣਾ ਚਾਹੂੰਗਾ ਤੁਹਾਨੂੰ ਇੱਥੇ, ਮੈਂ ਜਵਾਬ ਲੈਣਾ ਚਾਹੂੰਗਾ ਜੀ। ਜੀ ਤੋਂ ਬਾਅਦ ਛੁਪਣਗਾ ਦੇ ਰੂਪ ਦੇ ਵਿੱਚ ਉਸ ਨੂੰ ਅਪਣਾ ਰਹੇ ਸੀ। ਉਹਨਾਂ ਲਈ ਵੀ ਉਹ ਕੋਈ ਧਰਮ ਦੇ ਯੋਧੇ ਨਹੀਂ ਸੀਗੇ, ਉਹ ਧਰਮ ਦੇ ਜੀ ਗੁਪਤਾ ਜੀ ਯੋਧੇ ਸੀਗੇ। ਤਾਂ ਉਹਨਾਂ ਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਬਾਹਰ ਆ ਕੇ ਲੋਹਾ ਲੈਂਦੇ ਵੀ ਅਸੀਂ ਸੁਰਮੇ ਆ, ਅਸੀਂ ਜਿਹੜਾ ਹੈ ਦਰਬਾਰ ਸਾਹਿਬ ਦੀ ਓਟ 'ਚ ਨਹੀਂ ਲੜਾਂਗੇ। ਗੁਰੂਆਂ ਨੇ ਜਿੰਨੀ ਵੀ ਲੜਾਈ ਲੜੀ ਉਹ ਕਿਲਿਆਂ ਦੇ ਵਿੱਚੋਂ ਲੜੀ। ਇੱਥੋਂ ਤੱਕ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਅੱਗੇ ਕਰਕੇ ਜੇ ਉਹਨਾਂ ਨੇ ਲੜਾਈ 'ਚ ਭੇਜਿਆ, ਉਹਨਾਂ ਨੇ ਕਿਸੇ ਵੀ ਗੁਰਦੁਆਰੇ ਦੀ ਓਟ ਨਹੀਂ ਲਿੱਤੀ, ਧਰਮ ਸਥਾਨ ਦੀ ਓਟ ਨਹੀਂ ਲਈ। ਤੇ ਇਹ ਗੱਲ ਤਾਂ ਸਬੂਤ ਹੈ, ਇਤਿਹਾਸਿਕ ਹੈ, ਉਸ ਨੂੰ ਝੁਟਲਾਇਆ ਨਹੀਂ ਜਾ ਸਕਦਾ। ਗੁਪਤਾ ਜੀ ਜਵਾਬ ਲੈਣੇ ਆਪਾਂ। ਜਵਾਬ ਕਰਨਾ ਸਿੰਘ ਜੀ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗੇ। ਗੁਪਤਾ ਜੀ ਨੇ ਜੋ ਸਵਾਲ ਖੜੇ ਕੀਤੇ ਆ, ਮੈਂ ਜਿਹੜਾ ਹੈ ਉੱਥੋਂ ਦਸਤਾਵੇਜ਼ ਲਿਆਇਆ ਵੀ ਜੇ ਤੁਸੀਂ ਦਸਤਾਵੇਜ਼ ਲਿਆਇਓ, ਸਾਡੇ ਦੇਸ਼ 'ਚ ਲੋਕਤੰਤਰ ਹੈ, ਜੁਡੀਸ਼ਰੀ ਹੈ, ਤੁਸੀਂ ਸੁਪਰੀਮ ਕੋਰਟ 'ਚ ਜਾ ਸਕਦੇ ਹੋ ਔਰ ਸੁਪਰੀਮ ਕੋਰਟ 'ਚ ਜਾ ਕੇ ਚੈਲੰਜ ਕਰ ਸਕਦੇ ਹੋ ਕਿ ਆਹ ਸਬੂਤ ਹੈ। ਇਹ ਸਬੂਤ ਦੇ ਬਿਨਾਂ ਤੇ ਆ ਜਿਹੜਾ ਬਲੂ ਸਟਾਰ ਆਪਰੇਸ਼ਨ ਸੀਗਾ ਇਹ ਗਲਤ ਸੀਗਾ। ਫਿਰ ਕਰਨੈਲ ਪੀਰ ਮੁਹੰਮਦ ਜੀ ਨੇ ਕਿਹਾ ਕਿ ਪਵਨ ਜੀ ਜਿਹੜੇ 35,000 ਅੱਤਵਾਦ ਪੀੜਤਾਂ ਦੀ ਗੱਲ ਕਰਦੇ ਹੋ, ਉਹਦੇ ਲਈ ਤੁਸੀਂ ਕਮਿਸ਼ਨ ਦੀ ਮੰਗ ਕਿਉਂ ਨਹੀਂ ਕਰਦੇ? ਉਹਦੇ ਲਈ ਤੁਸੀਂ ਜਾਂਚ ਕਮਿਸ਼ਨ ਦੀ ਕਿਉਂ ਨਹੀਂ ਗੱਲ ਕਰਦੇ? ਮੈਂ ਔਨ ਰਿਕਾਰਡ ਕਹਿ ਰਿਹਾ ਕਿ ਮੈਂ ਲਗਾਤਾਰ 15 ਸਾਲ ਤੋਂ ਪੰਜਾਬ ਸਰਕਾਰ ਤੋਂ, ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅੱਤਵਾਦੀ ਬਣਾਉਣ ਵਾਲੇ, ਅੱਤਵਾਦੀ ਪਾਲਣ ਵਾਲੇ, ਅੱਤਵਾਦੀਆਂ ਨੂੰ ਭਾਈ ਸਾਹਿਬ ਦਾ ਖਿਤਾਬ ਦੇਣ ਵਾਲੇ ਕਿਹੜੀ ਪਾਰਟੀਆਂ ਸੀਗੀਆਂ, ਕਿੰਨਾ ਪਾਰਟੀਆਂ ਦਾ ਹੱਥ ਸੀ ਪੰਜਾਬ ਦੇ ਵਿੱਚ ਖੂਨ ਖਰਾਬਾ ਕਰਨ ਦੇ ਲਈ। ਉਹਦੀ ਜਾਂਚ ਕਮਿਸ਼ਨ ਬੈਠਣੀ ਚਾਹੀਦੀ ਹੈ। ਕਿਹੜੇ ਲੋਕ ਸੀ ਜਿਨ੍ਹਾਂ ਨੇ ਮਰਜੀਵੜੇ ਭਰਤੀ ਕਰਨ ਦਾ ਐਲਾਨ ਕੀਤਾ? ਉਹ ਕਿਹੜੇ ਮਰਜੀਵੜੇ ਸੀਗੇ ਜਿਨ੍ਹਾਂ ਨੂੰ ਤੁਸੀਂ ਪੰਜਾਬ ਦੇ ਖੂਨ ਖਰਾਬੇ ਲਈ, ਹਿੰਦੂ ਸਿੱਖਾਂ ਦੇ ਕਤਲ ਦੇ ਲਈ ਤੁਸੀਂ ਵਰਤਿਆ? ਆਪਣੇ ਬੱਚਿਆਂ ਨੂੰ ਤੁਸੀਂ ਵਿਦੇਸ਼ ਭੇਜਤਾ, ਉਹ ਸੁਰੱਖਿਅਤ ਰਹੇ ਔਰ ਪੰਜਾਬ ਦੇ ਹਿੰਦੂ ਸਿੱਖਾਂ ਦੀ ਖੂਨ ਦੀ ਹੋਲੀ ਖੇਡੀ ਗਈ। ਮੈਂ ਅੱਜ ਨਹੀਂ ਇਸ ਟੀਵੀ ਡਿਬੇਟ ਦੇ ਉੱਤੇ ਨਹੀਂ ਮੰਗ ਕਰ ਰਿਹਾ,
मेरा रिकॉर्ड है, मेरी पार्टी शिवसेना हिंदुस्तान ने मांग की सी कि बकायदा जे नानावती कमीशन बन सकता है, ऐसे अनेकों जांच कमीशन बन सकते हैं कि पंजाब दे विच जिहड़ा खून बहा निर्दोष लोकां दा, ਉਹ 'ਚ ਜਦੋਂ मैं ਅੱਤਵਾਦ पीड़ित ਦੀ ਗੱਲ ਕਰਦਾ, ਉਹ 'ਚ ਹਿੰਦੂ ਹੀ ਨਹੀਂ ਹੈ, ਉਹ ਜਿਹੜੇ ਖੇਤਾਂ ਵਿੱਚ ਰਹਿ ਰਹੇ ਸੀਗੇ, ਡੇਰਿਆਂ ਦੇ ਵਿੱਚ, ਉਹ ਲੋਕ ਵੀ ਸ਼ਾਮਲ ਸੀਗੇ ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਉਹ ਲੋਕ ਵੀ ਸੀਗੇ ਜਿਨ੍ਹਾਂ ਦੇ ਸਿਰ ਤੇ ਪੱਗਾਂ ਸੀਗੀਆਂ ਔਰ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ, ਜਿਨ੍ਹਾਂ ਨੇ ਅੱਤਵਾਦ ਔਰ ਵੱਖਵਾਦ ਦੇ ਖਿਲਾਫ ਕੀਤਾ, ਉਹਨਾਂ ਦਾ ਕਤਲ ਵੀ ਉਹ 'ਚ ਸ਼ਾਮਲ ਹੈ। ਉਹਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਕਰਨੈਲ ਪੀਰ ਮੁਹੰਮਦ ਜੀ ਦੇ ਉਸ ਮੰਗ ਨਾਲ ਸਹਿਮਤ ਹਾਂ। ਉਹ ਮੇਰੀ ਮੰਗ ਹੈ ਕਿ ਇੱਥੇ ਜਾਂਚ ਕਮਿਸ਼ਨ ਬੈਠੇ ਕਿ ਅਕਾਲੀ ਦਲ ਕਿੰਨਾ ਦੋਸ਼ੀ ਸੀ, ਇੱਥੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਕਿੰਨੀਆਂ ਦੋਸ਼ੀ ਸੀਗੀਆਂ, ਜਾਂ ਸਮਾਜਿਕ ਧਾਰਮਿਕ ਪਾਰਟੀਆਂ ਦਾ ਕਿੰਨਾ ਹੱਥ ਸੀ ਜਿਨ੍ਹਾਂ ਨੇ ਪੰਜਾਬ 'ਚ ਕਤਲੋ-ਗਾਰਤ ਦੀ ਰਾਜਨੀਤੀ ਚਲਾਈ। ਜੀ ਹਾਂਜੀ, ਕੀ ਕਰਨੈਲ ਸਿੰਘ ਜੀ ਕੀ ਕਹਿਣਾ ਚਾਹੋਗੇ? ਇਹਨਾਂ ਨੇ ਕਾਫੀ ਵੱਡੇ ਜਿਹੜੇ ਸਵਾਲ ਖੜੇ ਕੀਤੇ ਆ, ਜਿਸ ਤਰ੍ਹਾਂ ਨਾਲ ਇਹਨਾਂ ਵੱਲੋਂ ਕਿਹਾ ਗਿਆ ਕਿ ਪਰਚੇ ਦੀ ਇਹਨਾਂ ਨੇ ਗੱਲ ਕੀਤੀ ਆ, ਉਹਦੇ ਬਾਰੇ ਕੀ ਜਵਾਬ ਦੇਣਾ ਚਾਹੋਗੇ ਇਹਦਾ? ਦੇਖੋ, ਗੱਲ ਇਹ ਆ ਕਿ ਮੈਂ ਜਿਵੇਂ ਸ਼ੁਰੂ ਦੇ ਵਿੱਚ ਡਿਬੇਟ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਦੋਂ ਇੱਕ ਵਿਚਾਰਧਾਰਾ ਦੇ ਉੱਤੇ ਬੰਦਾ ਖੜਾ ਹੋਵੇ, ਉਹ ਕਦੇ ਵੀ ਮੈਂ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਣ, ਇਹ ਮੈਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਣ, ਉਹਨਾਂ ਦਲੀਲਾਂ ਦਾ ਇੱਕ ਦੂਜੇ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਗੱਲ ਹੁੰਦੀ ਕਿ ਫੈਸਲਾ ਕਰਨਾ ਲੋਕਾਂ ਨੇ, ਜਿਹੜੇ ਇਸ ਨੂੰ ਸੁਣ ਰਹੇ ਨੇ, ਜਿਹੜੇ ਵਿਚਾਰ ਸਾਡੇ ਜਾ ਰਹੇ ਨੇ ਔਨ 에ਅਰ, ਉਸ ਦੇ ਵਿੱਚ ਜਿਹੜੇ ਕਮੈਂਟ ਆਉਣਗੇ ਜਾਂ ਜਿਹੜੇ ਲੋਕ ਇਸ ਗੱਲ ਨੂੰ ਵਾਚਣਗੇ, ਉਹ ਆਪਣੇ ਆਪ ਦੱਸਣਗੇ ਕਿ ਇਹਦੇ ਵਿੱਚ ਅਸਲੀਅਤ ਕੀ ਹੈ। ਦੋਨਾਂ ਪੱਖਾਂ ਨੂੰ ਚੰਗੀ ਤਰ੍ਹਾਂ ਉਹਨਾਂ ਸੁਣਿਆ, ਵਿਚਾਰਿਆ, ਤੁਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ। ਮੈਂ ਮੇਨ ਗੱਲ ਕਰਨੀ ਚਾਹਣਾ ਕਿ ਦੇਖੋ ਕਿ ਜਿਹੜਾ ਤਾਂ ਲਾਂਭਾ ਹੈ, ਇਹ ਬਿਲਕੁਲ ਇਹਨਾਂ ਦਾ, ਇਹ ਸਾਡੀ ਆਪਣੀ ਕੌਮ ਦਾ ਮਸਲਾ ਹੈ। ਇਸ ਦੇ ਵਿੱਚ ਸਾਡੇ ਆਪਣੇ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜਾ 6 ਜੂਨ ਦੇ ਸਮੇਂ ਦੇ ਵਿੱਚ ਜਿਹੜੇ ਕੁਝ ਲੋਕ ਇਸ ਤਰ੍ਹਾਂ ਦੇ ਵਿੱਚ ਆ ਕੇ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਕੁਝ ਹੋ ਸਕਦੇ ਨੇ, ਲੇਕਿਨ ਜਿੰਨੇ ਲੋਕ ਵੀ ਉੱਥੇ ਜਾਂਦੇ ਨੇ ਉਹ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਜਾਂਦੇ ਨੇ, ਔਰ ਉਹਨਾਂ ਦੇ ਸਤਿਕਾਰ ਪ੍ਰਤੀ ਉਹਨਾਂ ਦਾ ਸ਼ਰਧਾ, ਉਹਨਾਂ ਦੀ ਭਾਵਨਾ, ਉਹਨਾਂ ਦਾ ਦਰਦ ਜਿਹੜਾ ਉਹ ਅਸਹਿ ਤੇ ਕਹੇ ਹੁੰਦਾ, ਜਿਹਨੂੰ ਉਸ ਨੂੰ ਉਹ ਲੈ ਕੇ ਚੱਲ ਰਹੇ ਹੁੰਦੇ ਨੇ। ਲੇਕਿਨ ਜਿਹੜੀਆਂ ਗੱਲਾਂ ਮੈਂ ਗੱਲ ਕਹੀਆਂ ਨੇ, ਇਹ ਗੱਲਾਂ ਕੋਈ ਮੈਂ ਹਵਾ ਦੇ ਵਿੱਚ ਨਹੀਂ ਕਹਿ ਰਿਹਾ। ਮੈਂ ਕਹਿੰਦਾ ਕਿ ਕੋਈ ਵੀ ਘਟਨਾ ਜਦੋਂ ਵਾਪਰਦੀ ਏ ਜਾਂ ਕਿਸੇ ਦੇ ਉੱਪਰ ਕੋਈ ਦੋਸ਼ ਲਾਇਆ ਜਾਂਦਾ, ਤਾਂ ਉਸ ਦੇ ਵਿੱਚ ਪੂਰੀ ਕੌਮ ਨੂੰ ਜਦੋਂ ਤੁਸੀਂ ਟਾਰਗੇਟ ਕਰਦੇ ਹੋ ਤਾਂ ਤੁਹਾਡੇ ਕੋਲ ਸਬੂਤ ਵੀ ਹੋਣਾ ਚਾਹੀਦਾ। ਇਹ ਜਿਹੜਾ ਹਮਲਾ ਸੀ 6 ਜੂਨ 1984 ਦਾ ਦਰਬਾਰ ਸਾਹਿਬ ਦੇ ਉੱਪਰ, ਜਿਹਨੂੰ ਇਹਨਾਂ ਨੇ ਬਲੂ ਸਟਾਰ ਆਪਰੇਸ਼ਨ ਦਾ ਨਾਮ ਦਿੱਤਾ, ਉਹ ਜਿਹੜਾ ਆਪਰੇਸ਼ਨ ਹੈ ਜਿਸ ਦੇ ਵਿੱਚ ਉਸ ਤੋਂ ਬਾਅਦ ਐਕਸ਼ਨ ਦੇ ਰਿਐਕਸ਼ਨ ਵਜੋਂ ਜਿਹੜੇ ਪ੍ਰਧਾਨ ਮੰਤਰੀ ਦਾ ਕਤਲ ਵੀ ਹੋਇਆ, ਔਰ ਤਕਰੀਬਨ ਹਜ਼ਾਰਾਂ ਸਿੱਖਾਂ ਦਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਜਿਹਨੂੰ ਇਹ ਦੰਗੇ ਕਹਿੰਦੇ ਨੇ, ਉਹ ਦੰਗੇ ਨਹੀਂ ਸੀ, ਹਿੰਦੂ ਸਿੱਖਾਂ ਦੀ ਕੋਈ ਲੜਾਈ ਨਹੀਂ ਸੀ ਹੋਈ, ਉਹ ਇੱਕ ਪਾਸੜ ਜਾਂ ਜੈਨੋਸਾਈਡ ਸੀ, ਸਿੱਖਾਂ ਦੀ ਨਸਲਕੁਸ਼ੀ ਸੀ। ਔਰ ਉਹ ਨਸਲਕੁਸ਼ੀ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੱਲਾ ਦਿੱਲੀ ਦੇ ਵਿੱਚ ਨਹੀਂ, ਕੱਲਾ ਕਾਨਪੁਰ ਦੇ ਵਿੱਚ ਨਹੀਂ, ਬਕਾਰੋ ਦੇ ਵਿੱਚ ਨਹੀਂ, ਤਕਰੀਬਨ 18 ਰਾਜਾਂ ਦੇ ਵਿੱਚ ਸਿੱਖਾਂ ਦਾ ਭਿਆਨਕ ਕਤਲੇਆਮ ਕੀਤਾ ਗਿਆ। ਔਰ ਜਿਹੜੇ ਉਹ ਕਤਲੇਆਮ ਦੇ ਦੋਸ਼ੀ ਨੇ, ਅਸੀਂ ਹਰ ਤਰ੍ਹਾਂ ਦਾ ਸਬੂਤ ਜਿਹੜਾ ਉਹ ਸਾਹਮਣੇ ਰੱਖਿਆ। ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਇੱਕ ਹੈ, ਉਸ ਦੀ ਪਰਿਭਾਸ਼ਾ ਜਿਹੜੀ ਹੈ ਉਹਨੂੰ ਬਦਲਣਾ ਨਹੀਂ ਚਾਹੀਦਾ, ਉਹਨੂੰ ਇੱਕੋ ਪਰਿਭਾਸ਼ਾ ਦੇ ਵਿੱਚ ਲਾਗੂ ਕਰਨਾ ਚਾਹੀਦਾ। ਉਹ ਸਾਹਮਣੇ ਆ ਜਾਵੇ ਕੋਈ ਵੀ, ਤਾਂ ਉਹ ਤੁਸੀਂ ਦੇਖੋ, ਮੈਨੂੰ ਇੱਕ ਗੱਲ ਦੱਸੋ, 302 ਦਾ ਪਰਚਾ ਕਿਸੇ ਆਮ ਮਨੁੱਖ ਦੇ ਉੱਤੇ ਦਰਜ ਹੋ ਜਾਵੇ, ਚਾਹੇ ਤੁਹਾਡੇ ਤੇ ਹੋ ਜਾਵੇ, ਚਾਹੇ ਮੇਰੇ ਤੇ ਹੋਵੇ, ਚਾਹੇ ਗੁਪਤਾ ਸਾਹਿਬ ਤੇ ਹੋ ਜਾਵੇ, ਕੀ ਉਹਨੂੰ ਉਸੇ ਵੇਲੇ ਅਰੈਸਟ ਨਹੀਂ ਕੀਤਾ ਜਾਂਦਾ? 304 ਦਾ ਪਰਚਾ ਦਰਜ ਹੋ ਜੇ, 307 ਦਾ ਹੋ ਜੇ, 306 ਦਾ ਹੋ ਜਾਵੇ, ਉਸੇ ਵੇਲੇ ਗ੍ਰਿਫਤਾਰ ਕੀਤਾ ਜਾਂਦਾ। ਲੇਕਿਨ ਆ ਤਾਜ਼ਾ ਹੀ ਆਧਾਰ ਨੇ, ਪੰਜਾਬ ਦੇ ਸਾਬਕਾ ਪੁਲਿਸ ਮੁਖੀ ਦੇ ਉੱਪਰ ਤਕਰੀਬਨ 29 ਸਾਲਾਂ ਬਾਅਦ ਪਰਚਾ ਦਰਜ ਹੋਇਆ, ਔਰ ਉਸ ਪਰਚੇ ਦੇ ਵਿੱਚ ਕੁਝ ਹੀ ਘੰਟਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਜਦੋਂ ਇਸ ਤਰ੍ਹਾਂ ਦੇ ਕਈ ਕੇਸ ਨੇ, ਇੱਕ ਨਹੀਂ, ਆ ਸੱਜਣ ਕੁਮਾਰ ਏ, ਤੁਸੀਂ ਮੈਨੂੰ ਦੱਸੋ, ਜਿਹਨੂੰ ਇੱਕ ਵਾਰ ਸਜ਼ਾ ਹੋ ਜਾਵੇ ਉਹਨੂੰ ਦੁਬਾਰਾ ਬੇਲ ਲਾਉਣ ਦਾ ਕੋਈ ਹੱਕ ਹੀ ਨਹੀਂ ਰਹਿ ਜਾਂਦਾ। ਆਮ ਕੇਸਾਂ ਦੇ ਵਿੱਚ ਆਪਾਂ ਵੇਖਦੇ ਹਾਂ, ਜਾਂ ਤਾਂ ਪੈਰੋਲ ਮਿਲਦੀ ਏ ਜਾਂ ਫਿਰ ਉਹਨੂੰ ਆਪਣੀ ਸਜ਼ਾ ਪੂਰੀ ਕਰਕੇ ਵਾਪਸ ਆਉਣਾ ਪੈਂਦਾ। ਲੇਕਿਨ ਇਹਨਾਂ ਕੇਸਾਂ ਦੇ ਵਿੱਚ ਕਈਆਂ ਦੇ ਉੱਪਰ ਤਾਂ ਕੇਸ ਹੀ ਨਹੀਂ ਚਲਾਏ ਗਏ, ਉਹਨਾਂ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੀ ਜਾਂਦੀ ਹੈ। ਚਾਹੇ ਜਗਦੀਸ਼ ਟਾਈਟਲਰ ਹੋਵੇ, ਉਹ ਕਮਲਨਾਥ ਵਰਗਾ ਜਿਹੜਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਹੋਵੇ। ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਏ ਕਿ ਇਸ ਦੇਸ਼ ਦੇ ਵਿੱਚ ਕਾਨੂੰਨ ਇੱਕ ਏ, ਜਦੋਂ ਉਹ ਕਾਨੂੰਨ ਮਿਨੋਰਟੀ ਦੇ ਉੱਪਰ ਲਾਗੂ ਕਰਨਾ ਹੋਵੇ, ਉਹਨੂੰ ਹੋਰ ਤਰੀਕੇ ਨਾਲ ਇਹਨੂੰ
ਇਹ ਇੰਟਰਪ੍ਰੀਟੇਸ਼ਨ ਹੁੰਦੀ ਏ, ਔਰ ਜਦੋਂ ਬਹੁ ਗਿਣਤੀ ਦੇ ਉੱਤੇ ਲਾਗੂ ਹੋਣ ਕਰਨਾ ਹੋਵੇ ਉਦੋਂ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਬਦਲ ਦਿੱਤੀ ਜਾਂਦੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਇਸ ਬਹਿਸ ਦਾ ਕਿਤੇ ਅੰਤ ਨਹੀਂ ਹੋ ਸਕਦਾ। ਇਸ ਦਾ ਅੰਤ ਇੱਕੋ ਹੀ ਹੈ ਕਿ ਸਾਨੂੰ ਆਪਣੇ ਦਾਇਰਿਆਂ ਦੇ ਵਿੱਚ, ਸਾਨੂੰ ਆਪਣੇ ਧਰਮ ਦੇ ਅਕੀਦੇ ਪ੍ਰਤੀ ਆਪਾਂ ਆਪਣੇ ਧਰਮਾਂ ਦੇ ਵਿੱਚ ਪਰਪੱਕ ਹੋਈਏ, ਇੱਕ ਦੂਜੇ ਦੇ ਉੱਤੇ ਕਟਾਸਕ ਨਾ ਕਰੀਏ, ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਉਸ ਦੀ ਪ੍ਰਸ਼ੰਸਾ ਕਰੀਏ, ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਖੁੱਲੇ ਮਨ ਨਾਲ ਪ੍ਰਵਾਨ ਕਰੀਏ ਕਿ ਇਹ ਸਿੱਖ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜਾਂ ਉਸ ਤੋਂ ਪਹਿਲਾਂ ਜਿੰਨੇ ਵੀ ਮੁਗਲਿਆ ਹਕੂਮਤ ਦੇ ਜਰਵਾਣੇ ਇੱਥੇ ਆਉਂਦੇ ਸਨ, ਸਾਡੀਆਂ ਧੀਆਂ ਭੈਣਾਂ ਬੇਟੀਆਂ ਦੇ ਨਾਲ ਜਿਹੜਾ ਇੱਥੇ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਜਾਂਦਾ ਸੀ, ਉਹਨਾਂ ਦਾ ਜੇ ਮੂੰਹ ਭੰਨਿਆ ਹੈ, ਉਹਨਾਂ ਜਰਵਾਣਿਆਂ ਨਾਲ ਟੱਕਰ ਲਈਏ ਤਾਂ ਉਹ ਖਾਲਸਾ ਪੰਥ ਨੇ ਲਈਏ। ਔਰ ਜਿੰਨੀ ਛੋਟੀ ਉਮਰ ਹੈ ਖਾਲਸਾ ਪੰਥ ਦੀ, ਉਸ ਨੇ ਹਜ਼ਾਰਾਂ ਸਾਲ ਪੁਰਾਣੇ ਧਰਮਾਂ ਦੀ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਤੇ ਉਸ ਧਰਮ ਪ੍ਰਤੀ ਸਤਿਕਾਰ, ਸ਼ਰਧਾ ਤੇ ਉਸ ਕੌਮ ਦੇ ਨੁਮਾਇੰਦਿਆਂ ਨੂੰ, ਉਸ ਕੌਮ ਦੇ ਲੋਕਾਂ ਨੂੰ ਜਿਹੜਾ ਸਤਿਕਾਰ ਦੇਣਾ, ਸਿੱਖੀ ਸਰੂਪ ਪ੍ਰਤੀ ਨਫ਼ਰਤ ਦੀ ਭਾਵਨਾ ਨਾ ਰੱਖਣੀ, ਇਹ ਜਿਹੜੀਆਂ ਗੱਲਾਂ ਨੇ, ਇਹ ਜਦੋਂ ਅਸੀਂ ਇੱਕ ਦੂਜੇ ਦੀਆਂ ਸਮਝ ਲਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਹੋਵੇਗਾ। ਜੀ ਗੁਪਤਾ ਜੀ, ਤੁਹਾਡੇ ਤੋਂ ਬਹੁਤ ਵਧੀਆ ਜਿਹੜੀਆਂ ਕਰਨੈਲ ਸਿੰਘ ਜੀ ਨੇ ਜਿਹੜੇ ਗੱਲਾਂ ਕਹੀਆਂ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਸਤਿਕਾਰ ਹਰ ਇੱਕ ਧਰਮ ਦਾ ਹੋਣਾ ਚਾਹੀਦਾ ਹੈ। ਜਿਸ ਤਰੀਕੇ ਨਾਲ ਇਹਦਾ ਜਵਾਬ ਤੁਹਾਡੇ ਤੋਂ ਲੈਣਾ ਚਾਹੂੰਗਾ ਜੀ, ਤੁਸੀਂ ਇਹਦੇ ਜਵਾਬ ਦੇ ਵਿੱਚ, ਇਸ ਤੋਂ ਬਾਅਦ ਡਿਬੇਟ ਮੈਂ ਖਤਮ ਕਰਨੀ ਚਾਹੂੰਗਾ ਤੇ ਮੈਂ ਤੁਹਾਡੇ ਤੋਂ ਜਵਾਬ ਲੈ ਕੇ ਲੈਣਾ ਚਾਹੁੰਦਾ ਜੀ ਪਹਿਲਾਂ ਜੀ। ਦੇਖੋ, ਕਰਨੈਲ ਪੀਰ ਮੁਹੰਮਦ ਜੀ ਨੇ ਕਿਹਾ ਵੀ ਸਿੱਖ ਕੌਮ ਜਿਹੜੀ ਹੈ ਉਹਨੇ ਮੁਗਲ ਸਾਮਰਾਜ ਦੇ ਖਿਲਾਫ ਲੜਾਈ ਲੜੀ, ਮੁਗਲ ਜਿਹੜੇ ਜ਼ਾਲਮ ਸੀਗੇ, ਜਬਰ ਕਰਨ ਵਾਲੇ ਸੀ, ਉਹਨਾਂ ਦੇ ਖਿਲਾਫ ਲੜਾਈ ਲੜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਇਹਦੀ ਪੰਥ ਦੀ ਸਾਜਨਾ ਇਸ ਕਰਕੇ ਕੀਤੀ ਗਈ। ਜੇ ਹਰਗੋਬਿੰਦ ਜੀ ਨੇ ਮੀਰੀ ਪੀਰ ਦੀ ਤਲਵਾਰ ਪਹਿਨੀ, ਉਹਦਾ ਮਕਸਦ ਇਹ ਸੀਗਾ, ਉਹਨਾਂ ਨੂੰ ਸਮਝ ਆ ਗਈ ਸੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਵੀ ਹੁਣ ਜਿਹੜੀ ਹੈ ਲੜਾਈ ਸੰਤ ਨਾਲ ਨਹੀਂ, ਸੰਤ ਸਿਪਾਹੀ ਬਣ ਕੇ ਵੀ ਲੜਨੀ ਪਏਗੀ। ਔਰ ਜਿੱਥੇ ਤੱਕ ਹਿੰਦੂਆਂ ਦਾ ਇਹਦੇ ਵਿੱਚ ਰੋਲ ਦਾ ਸਵਾਲ ਹੈ ਤਾਂ ਮੋਤੀ ਮਹਿਰੇ ਦੀ ਕੁਰਬਾਨੀ ਨੂੰ ਵੀ ਨਹੀਂ ਭੁੱਲਿਆ ਜਾ ਸਕਦਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਦਿਖਾਇਆ। ਅਸੀਂ ਬਿਲਕੁਲ ਨਹੀਂ ਭੁੱਲੇ, ਸਾਰਿਆਂ ਨੂੰ ਸਤਿਕਾਰ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਸਤਰ ਸਿਖਾਉਣ ਵਾਲੇ ਸੀ ਉਹ ਪੰਡਤ ਸੀਗੇ। ਤੇ ਇੱਥੇ ਆਪਾਂ ਇੱਕ ਦੂਜੇ ਦੇ ਪ੍ਰਤੀ ਯੋਗਦਾਨ ਨੂੰ ਨਾ ਲੱਭਣ ਜਾਈਏ। ਹਿੰਦੂ ਔਰ ਸਿੱਖ ਜਿਹੜੇ ਆਪਾਂ ਸ਼ੁਰੂਆਤ ਕੀਤੀ ਸੀ, ਉਹਨਾਂ ਦੋਨਾਂ ਵਿੱਚ ਕੋਈ ਦੀਵਾਰ ਨਹੀਂ ਹੈ, ਪਰ ਜਿਹੜੇ ਕੋਈ ਅੱਤਵਾਦੀ ਹੈ, ਵੱਖਵਾਦੀ ਹੈ, ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਏਗੀ, ਉਹਨਾਂ ਦੇ ਪ੍ਰਤੀ ਤੁਸੀਂ ਸ਼ਰਧਾ ਪ੍ਰਗਟਾਉਣ ਦੀ ਕੋਸ਼ਿਸ਼ ਕਰੋਗੇ, ਉੱਥੇ ਬਖਰੇਵਾ ਆ ਜਾਏਗਾ। ਜਿਹੜੇ ਪੂਰਾ ਖਾਲਸਾ ਪੰਥ ਦੇ ਜਬਰ ਔਰ ਜ਼ੁਲਮ ਦੇ ਖਿਲਾਫ ਲੜਨ ਦੀ ਕਵਾਇਦ ਸੀਗੀ, ਉਹਦੇ ਵਿੱਚ ਹਿੰਦੂਆਂ ਦਾ ਵੀ, ਹਿੰਦੂ ਸੀ ਤਾਂ ਖਾਲਸਾ ਪੰਥ ਆਇਆ ਨਾ। ਖਾਲਸਾ ਪੰਥ ਦੀ ਸਾਜਨਾ ਹੀ ਉਸ ਲਈ ਹੋਈ ਜਦੋਂ ਜਬਰ ਜ਼ੁਲਮ ਹੋ ਰਿਹਾ ਸੀ ਤੇ ਤਿਆਰ ਫੌਜ ਦੀ ਸਥਾਪਨਾ ਕੀਤੀ ਗਈ। ਉਹਦੇ ਚ ਜਦੋਂ ਤੁਸੀਂ ਇਤਿਹਾਸ ਨੂੰ ਖੋਲਣ ਜਾਓਗੇ ਤਾਂ ਭਾਈ ਤਾਰੂ ਸਿੰਘ, ਬਹੁਤ ਸਾਰੇ ਜਿਨ੍ਹਾਂ ਦੀਆਂ ਖੋਪੜੀਆਂ ਲਾਈਆਂ ਗਈਆਂ, ਉਹ ਕੋਈ ਸਿੰਘ ਥੋੜੀ ਸੀਗੇ, ਉਹ ਹਿੰਦੂ ਸਮਾਜ ਦੇ ਨੁਮਾਇੰਦੇ ਸੀਗੇ। ਆਪਾਂ ਜਿਹੜੇ ਹਵੇਲੀ ਦਾ ਜ਼ਿਕਰ ਕਰਦੇ ਆ ਰਾਜਾ ਟੋਡਰਮਲ ਦੀ, ਉਹ ਹਿੰਦੂ ਹੀ ਸੀਗੇ। ਤੇ ਇਸ ਕਰਕੇ ਇਹ ਨਾ ਕਿਹਾ ਜਾਏ ਕਿ ਜਦੋਂ ਬਹੂ ਬੇਟੀਆਂ ਦੀ ਇੱਜ਼ਤ ਦਾ ਸਵਾਲ ਆ ਰਿਹਾ ਸੀ ਤਾਂ ਖਾਲਸਾ ਪੰਥ ਲੜ ਰਿਹਾ ਸੀਗਾ। ਖਾਲਸਾ ਪੰਥ ਦੇ ਪਿੱਛੇ ਹਿੰਦੂ ਸਮਾਜ ਪੂਰੀ ਤਾਕਤ ਦੇ ਨਾਲ, ਪੂਰੀ ਹਿੰਮਤ ਦੇ ਨਾਲ, ਜੇ 2 ਗਲਾਸ ਦੁੱਧ ਦੇ ਲਈ ਆਪਣੇ ਪੂਰੇ ਪਰਿਵਾਰ ਨੂੰ ਭੜ 'ਚ ਚੁਕਾਉਣ ਦੀ ਜ਼ਿੰਮੇਵਾਰੀ ਆਈ ਤਾਂ ਹਿੰਦੂ ਦੌੜਿਆ ਨਹੀਂ ਹੈਗਾ। ਔਰ ਜੇ ਰਾਜਾ ਟੋਡਰਮਲ ਦੀ ਜ਼ਿੰਮੇਵਾਰੀ ਆਈ ਤਾਂ ਹਿੰਦੂ ਉੱਥੋਂ ਮੁਕਰਿਆ ਨਹੀਂ ਹੈਗਾ। ਹਿੰਦੂ ਔਰ ਸਿੱਖ ਦੇ ਵਿੱਚ ਕਦੇ ਵੀ ਭੇਦਭਾਵ ਨਹੀਂ ਰਿਹਾ। ਪੰਜਾਬ ਦੇ ਵਿੱਚ ਰਵਾਇਤ ਰਹੀ ਕਿ ਜਦੋਂ ਸਿੱਖਾਂ ਦੀ ਗਿਣਤੀ ਘੱਟ ਸੀਗੀ ਤਾਂ ਪੰਜਾਬ ਦੇ ਹਿੰਦੂਆਂ ਨੇ ਰਵਾਇਤ ਬਣਾਈ ਕਿ ਉਹਨਾਂ ਨੇ ਆਪਣਾ ਪਹਿਲਾ ਮੁੰਡਾ ਜਿਹੜਾ ਹੈ ਉਹ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੇ ਜਿਹੜੇ ਭਰਾ ਹੈਗੇ ਉਹਨਾਂ ਦੀ ਗਿਣਤੀ ਵਧੇ। ਤੇ ਇਹ ਜਿਹੜਾ ਅਸੀਂ ਬਖਰੇਵਾ ਲੱਭ ਰਹੇ ਹੈਗੇ, ਉਹ ਬਖਰੇਵਾ ਇਸ ਕਰਕੇ ਲੱਭ ਰਹੇ ਹੈਗੇ ਕਿ ਕੁਝ ਰਵਾਇਤ ਅਸੀਂ ਗਲਤ ਚਲੇ ਗਏ, ਕੁਝ ਡਿੰਗਾ ਅਸੀਂ ਗਲਤ ਪੁੱਟ ਲਈਆਂ ਗਿਆ, ਉਹ ਸਾਨੂੰ ਵਾਪਸ ਲੈਣੀਆਂ ਪੈਣਗੀਆਂ। ਜੇ ਵਾਪਸ ਨਹੀਂ ਲੈ ਸਕਦੇ ਤਾਂ ਉਸਦੇ ਉੱਤੇ ਸਾਨੂੰ ਧੈਰਯ ਦਾ ਪ੍ਰਗਟਾਵਾ ਕਰਨਾ ਪਏਗਾ। ਹੌਲੀ ਹੌਲੀ ਜਿਵੇਂ ਕਰਨੈਲ ਪੀਰ ਮੁਹੰਮਦ ਜੀ ਨੇ ਮੰਨ ਲਿਆ ਕਿ ਅਕਾਲ ਤਖਤ ਦੇ ਉੱਤੇ ਜੋ 6 ਜੂਨ ਦਾ ਟਾਈਮ ਆਉਂਦਾ ਉੱਥੇ ਕੋਈ ਹਿੰਦੂ ਨਹੀਂ ਜਾ ਰਿਹਾ। ਪਿਛਲੀ ਵਾਰ ਮੀਡੀਆ ਨੇ ਰਿਪੋਰਟ ਕੀਤੀ ਕਿ 6 ਜੂਨ ਦੇ ਵਿੱਚ ਜਿਹੜਾ ਤਣਾਅ ਵਾਪਰ ਗਿਆ ਗੁਰਦੁਆਰੇ ਦੇ ਅੰਦਰ, ਉਹਦੇ ਨਾਲ ਸ਼ਰਧਾਲੂਆਂ ਦੀ ਰਿਕਾਰਡ ਸੰਖਿਆ ਘਟ ਗਈ। ਇਹ ਪਵਨ ਗੁਪਤਾ ਦੀ ਅਖਬਾਰ ਨੇ ਨਹੀਂ ਲਿਖਿਆ, ਆਜ਼ਾਦ ਮੀਡੀਆ ਨੇ ਲਿਖਿਆ, ਅਖਬਾਰਾਂ ਨੇ ਲਿਖਿਆ ਵੀ ਜਿਹੜਾ ਤਲਵਾਰ ਦਾ ਡਰ ਹੈ, ਜਿਹੜੀ ਦਹਿਸ਼ਤ ਹੈ, ਦਹਿਸ਼ਤ ਤਾਂ ਮੁਗਲ ਵੀ ਪੈਦਾ ਕਰ ਰਹੇ ਸੀਗੇ ਔਰ ਦਹਿਸ਼ਤ ਹੀ ਆਤੰਕਵਾਦੀ ਵੱਖਵਾਦੀ ਪੈਦਾ ਕਰ ਰਹੇ ਸੀਗੇ। ਦਹਿਸ਼ਤ ਨਾਲ ਤੁਹਾਡੀ ਗੱਲ ਸਵੀਕਾਰ ਨਹੀਂ ਹੋਏਗੀ। ਜਿਵੇਂ ਹੁਣ ਕਰਨੈਲ ਪੀਰ ਮੁਹੰਮਦ ਜੀ ਨੇ ਕਿਹਾ ਅਸੀਂ ਦੋਨੋਂ ਜਾਨੇ ਡਿਬੇਟ ਕਰ ਰਹੇ ਹਾਂ,
और डिबेट ਦੇ ਵਿੱਚ ਪਬਲਿਕ ਫੈਸਲਾ ਕਰੇਗੀ। ਹਾਂ ਪਬਲਿਕ ਅਗਰ ਸੁਤੰਤਰ ਰੂਪ 'ਚ ਫੈਸਲਾ ਕਰੇ। ਹੁਣ ਇਹਦੇ ਵਿੱਚ ਕਈ ਨੀਚੇ ਆ ਜਾਂਦੇ ਆ ਗਾਲਾਂ ਕੱਢਣ ਵਾਲੇ। ਹੁਣ ਗਾਲਾਂ ਕੱਢਣ ਵਾਲੇ ਕਿਹੜੀ ਸੰਸਕ੍ਰਿਤੀ ਦੇ ਮਾਲਕ ਹੋਣਗੇ ਜਿਹੜੇ ਪਵਨ ਗੁਪਤੇ ਨੂੰ ਮਾਂ ਭੈਣ ਦੀ ਗਾਲ ਕੱਢਣਗੇ ਵੀ ਇਹਦੀ ਵਿਚਾਰਧਾਰਾ ਠੀਕ ਨਹੀਂ। ਹਾਂ ਮੇਰੀ ਤਰਕ ਨੂੰ ਕਰਨੈਲ ਜੀ ਨੇ ਤਰਕ ਨਾਲ ਕੱਟਿਆ ਹੈ, ਸਵਾਗਤ ਹੈ। यही लोकतंत्र है, यही डेमोक्रेसी। करनैल जी तो जवाब लेना चाहेंगे जी गुप्ता जी, करनैल जी कुछ कहना चाहते हैं तो कि जे तू ना सुधरिया तेनू असली ठोक देंगे ते भाई और ठोकन ठाकन नाल दा कोई विचारधारा बदलेगी नहीं और पवन गुप्ता दा डरन वाला नहीं है जी। करनैल जी तो जवाब कुछ कहना चाहते हैं। हाँ जी की कहना चाहते करनैल सिंह जी? देखो ब्रदर, ਅਸੀਂ ਨਾ ਕਿਸੇ ਨੂੰ ਡਰੀਏ ਤੇ ਨਾ ਕਿਸੇ ਨੂੰ ਡਰਾਈਏ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਇਹ ਵਾਰ-ਵਾਰ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਬੈਠੀ ਏ ਕਿ ਜਿਹੜਾ ਸਿੱਖ ਧਰਮ ਏ ਉਹ ਜਿਹੜੇ ਜਿੰਨੇ ਵੀ ਉਸ ਵੇਲੇ ਸ਼ਹੀਦ ਹੋਏ ਨੇ ਉਹ ਸਾਡੇ ਧਰਮ ਦੇ ਹੀ ਸਨ। ਪਰ ਗੱਲ ਮੇਨ ਇਹ ਆ ਕਿ ਦੇਖੋ, ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਇੱਕ ਪੱਥਰ ਹੁੰਦਾ, ਉਹ ਜਦੋਂ ਸੜਕ ਦੇ ਉੱਤੇ ਪਿਆ ਹੁੰਦਾ ਉਹਨੂੰ ਹਰ ਇੱਕ ਠੇਡਾ ਮਾਰ ਕੇ ਲੰਘ ਜਾਂਦਾ। ਉਹੋ ਹੀ ਪੱਥਰ ਜਿਹੜਾ ਚੁੱਕ ਕੇ ਇੱਕ ਜਿਹੜਾ ਕਾਰੀਗਰ ਹੁੰਦਾ ਉਹਨੂੰ ਬੜੀ ਸੋਹਣੀ ਮੂਰਤੀ ਉਹਦੀ ਬਣਾ ਦਿੰਦਾ। ਉਹ ਮੂਰਤੀ ਜਿਹੜੀ ਕਿਸੇ ਮੰਦਿਰ ਦੇ ਵਿੱਚ ਸਥਾਪਿਤ ਹੋ ਜਾਂਦੀ ਹੈ ਤਾਂ ਉਹਨੂੰ ਪੂਜਣ ਲੱਗ ਪੈਂਦੇ ਲੋਕ। ਸੋ ਜਿਸ ਵੇਲੇ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੇਲੇ ਦੇ ਜਿਹੜੇ ਪੁਜਾਰੀ ਸਨ, ਪੰਡਤ ਸਨ, ਬ੍ਰਾਹਮਣ ਸਨ, ਉਹਨਾਂ ਨੇ ਹਿੰਦੂ ਧਰਮ ਨੂੰ ਇੱਕ ਪੱਥਰ ਦੀ ਤਰ੍ਹਾਂ ਬਣਾ ਦਿੱਤਾ ਸੀ ਜਿਹਨੂੰ ਜਿਹੜਾ ਜੀ ਕਰਦਾ ਠੇਡਾ ਮਾਰ ਕੇ ਲੰਘ ਜਾਂਦਾ ਸੀ, ਜੋ ਮਰਜ਼ੀ ਉਹਦੇ ਨਾਲ ਹੋ ਜਾਂਦਾ ਸੀ। ਲੇਕਿਨ ਗੁਰੂ ਸਾਹਿਬ ਨੇ ਉਸ ਪੱਥਰ ਨੂੰ ਚੱਕਿਆ, ਉਹਨੂੰ ਤਰਾਸ਼ਿਆ ਔਰ ਉਹਦਾ ਇੰਨਾ ਸਤਿਕਾਰ ਬਣਾ ਦਿੱਤਾ ਕਿ ਅੱਜ ਉਹਨਾਂ ਨੇ ਨਾਲ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਉਹਨਾਂ ਨੇ ਉਸ ਵਕਤ ਉਸੇ ਪੱਥਰ ਨੂੰ ਇੱਕ ਇਹੋ ਜਿਹੀ ਮੂਰਤ ਦੇ ਰੂਪ ਵਿੱਚ ਬਦਲਿਆ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਤੁਸੀਂ ਦੇਖੋ, ਅੱਜ ਜਦੋਂ ਪੂਰੀ ਦੁਨੀਆ ਜਿਹੜਾ ਕੋਰੋਨਾ ਵਾਇਰਸ ਦਾ ਕਹਿਰ ਚੱਲ ਰਹੀ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਕੀ ਕਰ ਰਹੇ ਨੇ? ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਆ ਥੋੜੇ ਦਿਨ ਪਹਿਲਾਂ ਹੀ ਸਟੇਟਮੈਂਟ ਦਿੱਤੀ ਹੈ ਕਿ ਸਿੱਖ ਜਿਹੜਾ ਹਰ ਦੇਸ਼ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਮੌਜੂਦ ਹੋਣਾ ਚਾਹੀਦਾ ਤਾਂ ਕਿ ਉਹ ਮਾਨਵਤਾ ਦੀ ਸੇਵਾ ਕਰ ਸਕੇ। ਇਹ ਕਿੰਨਾ ਵੱਡਾ ਪ੍ਰਾਊਡ ਕਰਨ ਵਾਲੀ ਗੱਲ ਏ ਤੇ ਇਸ ਦੇ ਉੱਤੇ ਨਫ਼ਰਤ ਕਰਨ ਦੀ ਜਗ੍ਹਾ ਖੁੱਲੇ ਮਨ ਨਾਲ ਸਵੀਕਾਰ ਕਰਨਾ ਚਾਹੀਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਹਿੰਦੂ ਧਰਮ ਦਾ ਇੱਕ ਜਿਹੜਾ ਬੱਚਾ ਜਿਹੜਾ ਉਹ ਸਿੱਖ ਬਣਨਾ ਚਾਹੀਦਾ ਸੀ, ਮੈਂ ਤੁਹਾਨੂੰ ਗੁਪਤਾ ਜੀ ਇਹ ਪੁੱਛਣਾ ਚਾਹਣਾ ਕਿ ਜਿੰਨੇ 33 ਕਰੋੜ ਦੇਵੀ ਦੇਵਤੇ ਹੋਏ ਨੇ ਤੁਹਾਡੇ ਧਰਮ ਦੇ ਵਿੱਚ, ਜਿਨ੍ਹਾਂ ਦਾ ਤੁਸੀਂ ਸਤਿਕਾਰ ਵਜੋਂ ਨਾਮ ਲੈਂਦੇ ਹੋ, ਓਨਾ ਹੀ ਸਤਿਕਾਰ ਮੈਂ ਉਹਨਾਂ ਦਾ ਕਰਦਾ। ਭਗਵਾਨ ਰਾਮਚੰਦਰ ਜੀ, ਸ਼ਿਵਜੀ ਮਹਾਰਾਜ ਜੀ, ਜਾਂ ਜਿਹੜੇ ਵੀ ਸਾਡੇ ਧਰਮੀ ਲੋਕ ਹੋਏ ਨੇ, ਦੇਵਤੇ ਹੋਏ ਨੇ, ਰਿਸ਼ੀ ਹੋਏ ਨੇ, ਮੁਨੀ ਹੋਏ ਨੇ, ਕਿਸੇ ਇੱਕ ਦਾ ਦੱਸ ਦਿਓ ਜਿੰਦਾ ਸਰੂਪ ਨਾ ਹੋਵੇ। ਉਹਨਾਂ ਨੇ ਦਾੜੀ ਵੀ ਰੱਖੀ ਸੀ, ਕੇਸ ਵੀ ਰੱਖੇ ਸੀ, ਉਹ ਉਸ ਤਰ੍ਹਾਂ ਦਾ ਇਸਤੇਮਾਲ ਨਹੀਂ ਸੀ ਕਰਦੇ। ਲੇਕਿਨ ਅੱਜ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਹੋ, ਤੁਸੀਂ ਤਾਂ ਉਸ ਧਰਮ ਦੇ ਬਾਨੀਆਂ ਨੂੰ ਉਹਨਾਂ ਤੋਂ ਮੂੰਹ ਮੋੜਿਆ ਹੋਇਆ। ਤੁਸੀਂ ਦੇਖੋ ਅੱਜ ਵੀ ਜਿਹੜੇ ਧਰਮੀ ਲੋਕ ਨੇ, ਜਿਹੜੇ ਸਿੱਖੀ ਸਿਧਾਂਤਾਂ ਵਿੱਚ ਨਿਪੁੰਨ ਨੇ, ਜਿਹੜੇ ਉਹ ਇਹ ਤੁਹਾਨੂੰ ਇਹੋ ਹੀ ਦੱਸਣਗੇ। ਔਰ ਤੁਸੀਂ ਆਪਣੇ ਜਿੰਨੇ ਸ਼ਾਸਤਰ ਨੇ, ਜਿੰਨੇ ਤੁਹਾਡੇ ਕੋਲ ਜੋ ਸਾਡੇ ਆਪਣੇ ਧਾਰਮਿਕ ਗੀਤਾ ਜੀ ਨੇ, ਸਾਰਿਆਂ ਨੂੰ ਤੁਸੀਂ ਜਦੋਂ ਪੜ੍ਹੋਗੇ, ਵਿਚਾਰੋਗੇ ਤਾਂ ਤੁਹਾਨੂੰ ਇਹੋ ਹੀ ਨਜ਼ਰ ਆਵੇਗਾ ਕਿ ਜਿਹੜਾ ਸਾਨੂੰ ਮੂਲ ਰੂਪ ਪ੍ਰਮਾਤਮਾ ਨੇ ਦਿੱਤਾ ਅਸੀਂ ਉਸ ਦੇ ਨਾਲ ਖਲਵਾੜ ਨਹੀਂ ਕਰਨਾ। ਲੇਕਿਨ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਕਿ ਧਰਮ ਦੇ ਵਿੱਚ ਸਾਡਾ ਇੱਕ ਬੱਚਾ ਜਿਹੜਾ ਉਹ ਸਿੱਖ ਹੁੰਦਾ ਸੀ। ਤੁਹਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਆਪਣੇ ਧਰਮ ਨੂੰ ਮੰਨਦੇ ਹੋਏ ਉਸ ਧਰਮ ਦੇ ਨਾਲ ਜਿਹੜੇ ਕੁਦਰਤ ਨੇ ਸਾਨੂੰ ਜੋ ਸਾਨੂੰ ਸਿੱਖੀ ਰੂਪ ਦਿੱਤਾ, ਦਾੜੀ ਦਿੱਤੀ ਹੈ, ਕੇਸ ਦਿੱਤੀ ਹੈ, ਉਹਨੂੰ ਅਸੀਂ ਮੰਨੀਏ। ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਸਾਰੇ ਗੱਲਬਾਤ ਰੱਖੀ। ਸਾਡੀ ਡਿਬੇਟ ਇਹ ਰੱਖਣ ਦਾ ਮਕਸਦ ਸਿਰਫ ਇੰਨਾ ਸੀ ਕਿ ਹਿੰਦੂ ਸਿੱਖ ਜੋ ਭਾਈਚਾਰਕ ਸਾਂਝ ਹੈ, ਜੋ ਇੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ, ਇੱਕ ਦੂਜੇ ਨਾਲ ਮਿਲਵਰਤਨ, ਪਿਆਰ, ਪ੍ਰੇਮ ਇਸੇ ਤਰ੍ਹਾਂ ਹੀ ਬਣਿਆ ਰਹੇ। ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜੂਨ ਦਾ ਮਹੀਨਾ ਆਉਣ ਤੇ ਜੋ ਸਾਡੇ ਕੁਝ ਸਿੱਖ ਧਰਮ ਦੇ ਨਾਲ ਸੰਬੰਧਿਤ ਸ਼ਹੀਦ ਨੇ ਉਹਨਾਂ ਦੀਆਂ ਯਾਦਗਾਰਾਂ ਮਨਾਉਣ ਵਾਸਤੇ ਜਦੋਂ ਦਿਨ ਆਉਂਦਾ, ਨੇੜੇ ਆਉਂਦਾ, ਤਾਂ ਉਸ ਸਮੇਂ
ਇਸ ਪਿਆਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਨਫ਼ਰਤ ਦਾ ਜ਼ਹਿਰ ਹੈ ਕਿਸੇ ਕੁਝ ਲੋਕਾਂ ਵੱਲੋਂ ਘੋਲ ਦਿੱਤਾ ਜਾਂਦਾ ਹੈ, ਜਿਸ ਕਾਰਨ ਕੋਈ ਨਾ ਕੋਈ ਵਾਦ ਵਿਵਾਦ ਜਿਹੜਾ ਨਵਾਂ ਖੜਾ ਹੋ ਜਾਂਦਾ ਹੈ ਤੇ ਟਕਰਾਅ ਵਾਲੀ ਸਥਿਤੀ ਹੈ ਜਿਹੜੀ ਪਿਛਲੇ ਅਸੀਂ ਕੁਝ ਸਾਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਇਸ ਕਾਰਨ ਜਿਹੜੀ ਟਕਰਾਅ ਵਾਲੀ ਸਥਿਤੀ ਉਹ ਬਣਦੀ ਰਹਿੰਦੀ ਆ। ਸੋ ਸਾਡਾ ਮਕਸਦ ਸਿਰਫ ਤੇ ਸਿਰਫ ਇੱਕ ਇੰਨਾ ਸੀ ਕਿ ਇਸ ਟਕਰਾਅ ਵਾਲੀ ਸਥਿਤੀ ਨੂੰ ਰੋਕਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਾ ਹੋਣ ਜਾਂ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਲਗਾਤਾਰ ਬਣੀ ਰਵੇ। ਸੋ ਇਜਾਜ਼ਤ ਦਿਓ, ਧੰਨਵਾਦ।